ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਕਈ ਵੱਡੀਆਂ ਤੇ ਅਹਿਮ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਇਹਨਾਂ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈ ਸਕਦੇ ਹੋ। ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਤੇ ਨਾਲ ਕਿਸੇ ਵੀ ਪਾਲਿਸੀ ਦੇ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ, ਕਵਰਡ ਕੈਲੀਫੋਰਨੀਆ ਬਾਬਤ ਜਾਣਕਾਰੀਆਂ ਚਾਹੀਦੀਆਂ ਨੇ, ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਹੋਰ ਜਾਣਕਾਰੀਆਂ ਦੇ ਲਈ ਨੰਬਰ ਡਾਇਲ ਕਰ ਸਕਦੇ ਹੋ 460-272-2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415909-0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਵਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਮੋਦੀ ਸਰਕਾਰ ਤੋਂ। ਵੈਸੇ ਤਾਂ ਤੁਹਾਡੇ ਵਰਗੇ ਲੋਕ ਜਿਹੜੇ ਖਬਰਾਂ ਦੀ ਬਾਬਤ ਸਰਕਾਰਾਂ ਦੇ ਕੰਮਾਂ ਉੱਤੇ, ਪਾਲਿਸੀਆਂ ਉੱਤੇ ਨਜ਼ਰ ਰੱਖਦੇ ਹੋ, ਕਈ ਚਿਰ ਤੋਂ ਹੀ ਕਿੰਨੇ ਟਾਈਮ ਤੋਂ ਹੀ ਇਹ ਗੱਲਾਂ ਜਤਾ ਰਹੇ ਆ ਕਿ ਲਗਾਤਾਰ ਬਾਂਹ ਮਰੋੜੀ ਜਾ ਰਹੀ ਹੈ, ਲਗਾਤਾਰ ਪੰਜਾਬ ਦੀ ਬਾਂਹ ਮਰੋੜੀ ਜਾ ਰਹੀ ਹੈ। ਪਰ ਵੱਡੀ ਤੇ ਅਹਿਮ ਖਬਰ ਪੰਜਾਬੀਆਂ ਲਈ ਕੰਨ ਕਰਕੇ ਸੁਣਨ ਵਾਲੀ ਹੈ ਕਿ ਪੰਜਾਬ ਦੀਆਂ ਮੰਡੀਆਂ ਤੇ ਪੇਂਡੂ ਸੜਕਾਂ ਮਕਾਉਣ ਦਾ ਮੋਦੀ ਵੱਲੋਂ ਆ ਗਿਆ ਫਰਮਾਨ। ਬਿਲਕੁਲ ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ 'ਚ ਬਹੁਤ ਦੇਰ ਪਹਿਲਾਂ ਵੀ ਇੱਕ ਵਾਰੀ ਚਰਚਾ ਕੀਤੀ ਸੀ ਕਿ ਪੰਜਾਬ ਦੀਆਂ ਮੰਡੀਆਂ ਦਾ ਭੋਗ ਪੈ ਗਿਆ ਜੀ, ਕੀਤੀ ਸੀ, ਪੰਜਾਬ ਦੀਆਂ ਯਾਦ ਹੈ ਮੰਡੀਆਂ ਮੁਕਾ ਦਿੱਤੀਆਂ ਗਈਆਂ। ਤੇ ਜੀ। ਉਸ ਸਮੇਂ ਮੈਨੂੰ ਕਈ ਸਾਥੀਆਂ ਦੇ ਸੁਨੇਹੇ ਵੀ ਆਏ, ਫੋਨ ਵੀ ਆਏ ਕਿ ਬਾਈ ਜੀ ਕਾਹਲੀ ਕਰਦੇ ਹੋ ਤੁਸੀਂ, ਬਾਈ ਇਹ ਜੀ ਕੋਈ ਗੱਲ ਨਹੀਂ ਗੀ, ਉਹ ਤਾਂ ਹਾਂਜੀ। ਰੂਟੀਨ ਕਾਰਵਾਈਆਂ ਹੁੰਦੀਆਂ ਜੀ, ਰੂਟੀਨ ਚਿੱਠੀ ਦਾ ਆਦਾਨ ਪ੍ਰਦਾਨ ਚੱਲਦਾ। ਪਰ ਹੁਣ ਆ ਪੱਕੀ ਮੋਹਰ ਲਾ ਕੇ ਚਿੱਠੀ ਆ ਗਈ ਬਾਈ ਜੀ। ਜੀ ਜੀ। ਮੇਰੇ ਕੋਲ ਪਿਊਸ਼ ਗੋਇਲ ਦੀ ਉਹ ਚਿੱਠੀ ਪਈ ਆ। ਠੀਕ ਹੈ ਜੀ। ਸਾਡੇ ਇੱਕ ਪੱਤਰਕਾਰ ਹੋਰ ਸਾਥੀ ਕੋਲ ਆ ਤੇ ਮੇਰੇ ਕੋਲ, ਉਹ ਸਾਡੇ ਕੋਲ ਚਿੱਠੀ ਪਈ ਆ। ਜੀ। ਉਹ ਚਿੱਠੀ ਦਿੱਲੀ ਤੋਂ ਚੱਲੀ ਆ ਤੇ ਮੁੱਖ ਮੰਤਰੀ ਦੇ ਨਾਂ ਤੇ ਆਈ ਆ। ਠੀਕ ਹੈ। ਉਹ ਚਿੱਠੀ ਪਿਊਸ਼ ਗੋਇਲ ਦੇ ਦਸਤਖਤਾਂ ਵਾਲੀ ਆ ਤੇ ਉਹ ਮੁੱਖ ਮੰਤਰੀ ਦੇ ਦਫ਼ਤਰ, ਭਗਵੰਤ ਮਾਨ ਦੇ ਦਫ਼ਤਰ 'ਚ ਰਿਸੀਵ ਹੋ ਗਈ ਆ। ਠੀਕ ਹੈ। ਤੇ ਉਹ ਚਿੱਠੀ ਕਹਿੰਦੀ ਆ ਕਿ ਪੰਜਾਬ ਵਾਲਿਓ ਹੁਣ ਤੁਸੀਂ ਪੇਂਡੂ ਵਿਕਾਸ ਫੰਡ ਭੁੱਲ ਜਾਓ, ਪੰਜਾਬ ਵਾਲਿਓ ਮੰਡੀ ਫੀਸ ਭੁੱਲ ਜਾਓ। ਉਹ ਚਿੱਠੀ 'ਚ ਸਾਫ਼ ਲਿਖਿਆ ਕਿ ਜਿਹੜਾ ਅਸੀਂ 3% ਮੰਡੀ ਫੀਸ ਦਿੰਨੇ ਆ, ਜਿਹੜੀ 3% ਪੇਂਡੂ ਵਿਕਾਸ ਫੰਡ ਲਿਆ ਜਾਂਦਾ, ਉਹਨੂੰ ਬੰਦ ਕਰ ਦਿਓ। ਉੱਕਾ ਪੁੱਕਾ 1% ਲੈ ਲਿਆ ਕਰੋ, ਮਤਲਬ ਕੁੱਲ 2%। 6% ਦੇ ਵਿੱਚੋਂ 4% ਦੀ ਕਟੌਤੀ ਕਰਨ ਦੀ ਤਿਆਰੀ ਆ ਕਿ ਸਿਰਫ 2%। ਤੇ ਹਵਾਲਾ ਕੀ ਦਿੱਤਾ ਉਹਦੇ ਵਿੱਚ? ਹਵਾਲਾ ਇਹ ਦਿੱਤਾ ਕਿ ਜੇਕਰ ਟੈਕਸ ਘੱਟ ਹੋਣਗੇ ਤਾਂ ਪ੍ਰਾਈਵੇਟ ਵਪਾਰੀ ਵੀ ਖਰੀਦ ਸਕੂਗਾ, ਕਿਸਾਨਾਂ ਨੂੰ ਫਾਇਦਾ ਹੋ ਜਾਊਗਾ। ਪ੍ਰਾਈਵੇਟ ਵਪਾਰੀ ਦਾ ਬਹੁਤ ਫਿਕਰ ਹੈ ਕੇਂਦਰ ਸਰਕਾਰ ਨੂੰ। ਉਹ 3 ਖੇਤੀ ਕਾਨੂੰਨਾਂ ਰਾਹੀਂ ਵੀ ਮੰਡੀ ਤੇ ਉਹਨੂੰ ਬਿਠਾਉਣ ਨੂੰ ਫਿਰਦੇ ਸੀ ਕਿ ਮੰਡੀ ਦੇ ਥੜੇ ਤੇ ਅਵਾਨੀਆਂ ਅਡਾਨੀਆਂ ਨੂੰ ਬਿਠਾ ਦਈਏ। ਤੇ ਹੁਣ ਇਹ ਚਿੱਠੀ ਰਾਹੀਂ ਫੇਰ ਉਹੀ ਕੋਸ਼ਿਸ਼ ਆ। ਅਸਲ 'ਚ ਪੂਰਾ ਮਾਮਲਾ ਕੀ ਆ, ਲਓ ਮੈਂ ਦੱਸ ਦਿੰਦਾ ਜੀ। ਕੇਂਦਰ ਕੰਨੀ ਸਾਡਾ ਪੇਂਡੂ ਵਿਕਾਸ ਫੰਡ ਬਕਾਇਆ ਖੜਾ। ਉਹਦੇ ਨਾਲ ਸੰਬੰਧਿਤ ਪਿਛਲੇ ਦਿਨਾਂ 'ਚ ਖਬਰਾਂ ਵੀ ਨਸਰ ਹੋਈਆਂ ਕਿ ਹਾਂ ਜੀ ਪੇਂਡੂ ਵਿਕਾਸ ਫੰਡ ਸਾਡਾ ਬਕਾਇਆ ਪਿਆ ਤੇ ਕੇਂਦਰ ਦੇਣ 'ਚ ਆਣਾਕਾਣੀ ਕਰ ਰਿਹਾ। 2880 ਕਰੋੜ ਰੁਪਈਆ ਅਸੀਂ ਕੇਂਦਰ ਤੋਂ ਲੈਣਾ ਬਾਈ ਜੀ ਪੇਂਡੂ ਵਿਕਾਸ ਫੰਡ ਦਾ ਜੀ। ਤੇ ਉਸ ਦੇ ਸੰਬੰਧ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ 10 ਨਵੰਬਰ ਨੂੰ ਤੇ ਫਿਰ 8 ਦਸੰਬਰ ਨੂੰ ਚਿੱਠੀਆਂ ਲਿਖੀਆਂ ਜੀ ਕਿ ਕੇਂਦਰੀ ਮੰਤਰੀ ਸਾਹਿਬ ਗੋਇਲ ਸਾਹਿਬ, ਪਿਊਸ਼ ਗੋਇਲ ਜੀ, ਸਾਡਾ ਬਕਾਇਆ ਖੜਾ, ਕਿਰਪਾ ਕਰਕੇ ਸਾਨੂੰ ਅਦਾ ਕੀਤਾ ਜਾਵੇ। ਤੇ ਉਹ ਉਡੀਕ ਤਾਂ ਰਿਹਾ ਸੀ ਪੰਜਾਬ ਕਿ ਉਹ ਫੰਡ ਦਾ ਚੈੱਕ ਆ ਜਾਵੇ, ਸਾਡੇ ਕੁਛ ਹੱਥ ਸਖਾਲਾ ਹੋ ਜਾਵੇ, ਅਸੀਂ ਖਰਚੇ ਕਰ ਸਕੀਏ, ਅਸੀਂ ਕਰਜ਼ੇ ਦੀਆਂ ਫੰਡਾਂ ਚੋਂ ਕੁਛ ਲਾ ਸਕੀਏ। ਸੋ ਉਮੀਦ ਤਾਂ ਇਹਦੀ ਕਿ ਚੈੱਕ ਆਊਗਾ ਜੀ। ਪਰ ਆ ਗਈ ਚਿੱਠੀ। ਇਹ 2 ਚਿੱਠੀਆਂ ਜਿਹੜੀਆਂ 10 ਨਵੰਬਰ ਔਰ 8 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਊਸ਼ ਗੋਇਲ ਨੂੰ ਇਹ ਪੇਂਡੂ ਵਿਕਾਸ ਫੰਡ ਦੇ ਬਕਾਏ ਲਈ ਲਿਖੀਆਂ ਗਈਆਂ ਜੀ। ਉਹਦੇ ਜਵਾਬ ਦੇ ਵਿੱਚ ਪਿਊਸ਼ ਗੋਇਲ ਚਿੱਠੀ ਲਿਖਦੇ ਨੇ। ਠੀਕ ਹੈ। ਉਹ ਚਿੱਠੀ 5 ਜਨਵਰੀ 2023 ਨੂੰ ਲਿਖੀ ਗਈ ਹੈ ਜੀ। ਉਸ ਚਿੱਠੀ ਦੇ ਉੱਤੇ ਪਿਊਸ਼ ਗੋਇਲ ਦੇ ਦਸਤਖਤਾਂ ਨਾਲ 5/1/2023 ਪਿਆ ਹੋਇਆ
ਤੇ ਉਹ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ ਵਿੱਚ ਡਾਇਰੀ ਨੰਬਰ 156 ਤੇ 9/1/23 9 ਜਨਵਰੀ ਨੂੰ ਰਿਸੀਵ ਹੈ, ਰਿਕਾਰਡ ਚੜੀ ਹੋਈ ਹੈ। ਠੀਕ ਹੈ ਜੀ ਜੀ। ਤੇ ਸਾਡੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਕਹਿੰਦੇ ਜੀ ਮੇਰੇ ਕੋਲ ਨਹੀਂ ਆਈ ਜੀ ਕਾਪੀ। ਅੱਛਾ। ਤੇ ਮੇਰੇ ਤੋਂ ਲੈ ਲੈਣ ਫਿਰ, ਚੀਮਾ ਸਾਹਿਬ ਨੂੰ ਜੇ ਲੋੜ ਹੈ, ਸਾਡੇ ਕੋਲ ਪਈ ਹੈ। ਜੇ ਅਸੀਂ ਮੁੱਖ ਮੰਤਰੀ ਦਫ਼ਤਰ ਚੋਂ ਸਾਡੇ ਤੱਕ ਆ ਸਕਦੀ ਆ ਤਾਂ ਹਰਪਾਲ ਚੀਮਾ ਜੀ ਕੋਲ ਕਿਉਂ ਨਹੀਂ ਆਉਂਦੀ? ਹਾਂ, ਵਿੱਤ ਮੰਤਰੀ ਕੋਲੇ ਖਬਰਾਂ ਕੋਈ ਚੀਜ਼ਾਂ ਕਿਸੇ ਹੋਰ ਵਾਇਆ ਜਾਂਦੀਆਂ ਹੁਣ ਇਹ ਚਿੱਠੀ ਕਹਿੰਦੀ ਕੀ ਆ ਪ੍ਰਵੀਨ ਜੀ, ਆਪਾਂ ਉਸ ਮੁੱਦੇ ਤੇ ਆਈਏ। ਚਿੱਠੀ ਕਹਿੰਦੀ ਕਿ ਜਿਹੜਾ ਤੁਹਾਡਾ ਬਕਾਇਆ ਖੜਾ ਹੈ 3% ਤੁਸੀਂ ਕਹਿੰਦੇ ਹੋ ਕਿ ਮੰਡੀ ਫੀਸ ਵਾਲਾ, 3% ਤੁਸੀਂ ਕਹਿੰਦੇ ਹੋ ਪੇਂਡੂ ਵਿਕਾਸ ਵਾਲਾ। ਠੀਕ ਹੈ। ਮੰਡੀ ਫੀਸ ਵਾਲਾ ਤਾਂ ਲੈ ਲਓ ਚੋਂ 2% ਜੀ, ਅਸੀਂ ਨਹੀਂ ਦੇਣਾ 1% ਹੋਰ, 3 ਚੋਂ 2 ਹੀ ਦਵਾਂਗੇ। ਠੀਕ ਹੈ। ਤੇ ਪੇਂਡੂ ਵਿਕਾਸ ਫੰਡ ਵਾਲਾ ਸਮਝ ਲਓ ਭੁੱਲ ਜਾਓ, ਤੇ ਜਿਆਦੇ ਆ ਉਹ ਚੋਂ 1% ਫਿਲਹਾਲ ਦੇ ਦਾਂਗੇ, ਨਹੀਂ ਉਹ ਵੀ ਨਹੀਂ ਅਸੀਂ, ਉਹ 3% 3% ਤਾਂ ਭੁੱਲ ਜਾਓ ਕਹਿੰਦੇ। ਅੱਗੇ ਤੋਂ ਕਹਿੰਦੇ ਨਿਯਮ ਬਣਾ ਲਓ ਕਿ ਮੰਡੀ ਫੀਸ ਵੀ ਤੇ ਪੇਂਡੂ ਵਿਕਾਸ ਫੰਡ ਵੀ ਕੁੱਲ 6% ਚੋਂ 2% ਦਵਾਂਗੇ, ਇੱਕ ਉਧਰੋਂ ਇੱਕ ਉਧਰੋਂ। ਆ ਲਓ ਜੀ, ਪੰਜਾਬ ਜਿਹੜਾ ਹੈ ਉਹ 26,000 ਕਰੋੜ ਦਾ ਕਣਕ ਦੀ ਮਤਲਬ ਕਿ ਸਾਲਾਨਾ ਸਾਡਾ ਬਜਟ ਹੈ ਜੀ ਜੀ, ਔਸਤਨ 26,000 ਕਰੋੜ, ਤੇ ਜਿਹੜਾ ਝੋਨੇ ਦਾ ਉਹ 44,000 ਕਰੋੜ ਦੇ ਕਰੀਬ ਹੈ। ਮਤਲਬ ਪੰਜਾਬ ਦੀਆਂ ਅਨਾਜ ਮੰਡੀਆਂ 'ਚ ਹਰ ਸਾਲ ਵਿਕਣ ਵਾਲਾ 26,000 ਕਰੋੜ ਦਾ ਕਣਕ 26,000 ਕਰੋੜ ਦੀ ਤੇ 44,000 ਕਰੋੜ ਦਾ ਝੋਨਾ। ਜੀ ਜੀ, ਇਸ ਦੇ ਉੱਤੇ 3% ਦੀ ਮੰਡੀ ਫੀਸ ਲੱਗਦੀ ਹੈ। ਠੀਕ ਹੈ। 3% ਉਹ ਇਹਦੇ ਉੱਤੇ ਇਹ ਪੇਂਡੂ ਵਿਕਾਸ ਫੰਡ ਲੱਗਦਾ। ਸੋ ਹੁਣ ਇਸ ਹਵਾਲੇ ਨਾਲ ਕਿ ਇਹ ਕੇਂਦਰ ਕਹਿੰਦਾ ਜੀ ਸਾਡੇ ਉੱਤੇ ਸਬਸਿਡੀ ਦਾ ਬੋਝ ਵੱਧ ਰਿਹਾ। ਤੁਸੀਂ ਇਹ ਦੇਖੋ ਕਿ ਉਹ ਲੋਕ ਨੇ ਜਿਹੜੇ ਪਹਿਲੇ GST ਦੇ ਨਾਂ ਦੇ ਉੱਤੇ 4% ਜਿਹੜਾ ਅਨਾਜ ਦੇ ਉੱਤੇ ਟੈਕਸ ਲੱਗਦਾ ਸੀ ਉਹ ਖਾ ਗਏ। ਸਾਡੇ ਨਾਲ ਉੱਥੇ ਧੋਖਾ ਹੋ ਚੁੱਕਿਆ ਪਹਿਲਾਂ ਹੀ। ਹੁਣ ਆ ਜਿਹੜਾ ਰਹਿੰਦਾ ਖੁੰਦਾ ਸੀਗਾ ਉਹ ਵੀ ਮੁਕਾਉਣ ਦੀ ਕੋਸ਼ਿਸ਼ ਹੈ। ਸੋ ਹੁਣ ਕਹਿੰਦੇ ਜੀ ਕਿ ਇਹ ਜਿਹੜਾ ਸਿਸਟਮ ਹੈ ਇਹਦੇ ਵਿੱਚੋਂ ਕਹਿੰਦੇ ਸਾਡੇ ਤੇ ਸਬਸਿਡੀ ਦਾ ਬੋਝ ਵੱਧ ਰਿਹਾ, ਤੇ ਕਿਸਾਨਾਂ ਦੀ ਫਸਲ ਖਰੀਦਣ ਦੇ ਵਿੱਚ ਫਿਰ ਨਿੱਜੀ ਵਪਾਰੀ ਜੇਕਰ ਆ ਜਾਊਗਾ ਤਾਂ ਉਹਨੂੰ ਸਹਾਈ ਹੋ ਜਾਊਗਾ, ਉਹ ਵੱਧ ਟੈਕਸ ਕਰਕੇ ਨਹੀਂ ਆ ਪਾਉਂਦਾ ਕਿ ਮੰਡੀਆਂ 'ਚ ਟੈਕਸ ਬਹੁਤ ਦੇਣਾ ਪੈਂਦਾ। ਠੀਕ ਹੈ। ਇਸ ਲਈ ਇਹ ਟੈਕਸ ਮੁਕਾ ਕੇ ਤੁਸੀਂ 6% ਨੂੰ 2% ਤੇ ਲਿਆਓਗੇ ਤੇ ਮੰਨ ਲਓਗੇ ਸਾਡੀ ਗੱਲ, ਫਿਰ ਅਸੀਂ ਪ੍ਰਾਈਵੇਟ ਵਪਾਰੀ ਨੂੰ ਤੁਹਾਡੀ ਮੰਡੀਆਂ 'ਚ ਭੇਜ ਦਾਂਗੇ, ਲਓ ਫਿਰ ਚੱਕੋ ਕਰੋ ਮੋਚ। ਤੇ ਅਸੀਂ ਇੰਨੀ ਦੇਰ ਤੇ ਕੀ ਪਿੱਟ ਰਹੇ ਹਾਂ ਜੀ? ਕੇਂਦਰ ਦੀ ਮਨਸ਼ਾ ਹੀ ਇਹੀ ਹੈ ਭਾਈ, ਉਹ ਪੇਂਡੂ ਵਿਕਾਸ ਫੰਡ ਮੰਡੀ ਫੰਡ ਖਤਮ ਕਰਕੇ ਮੰਡੀਆਂ ਨੂੰ ਪ੍ਰਾਈਵੇਟ ਘਰਾਣਿਆਂ ਨੂੰ ਦੇਣਾ ਚਾਹੁੰਦਾ ਹੈ। ਅੱਜ FCI ਦੇ ਗੋਦਾਮ ਪ੍ਰਾਈਵੇਟ ਵਪਾਰੀਆਂ ਦੇ ਗੋਦਾਮ ਬਣ ਗਏ ਜੀ, ਕਿਰਾਏ ਤੇ ਦਿੱਤੇ ਨੇ। ਉਹ ਭਾਈ ਲੋਕਾਂ ਦੇ ਟੈਕਸਾਂ ਨਾਲ ਬਣੀਆਂ ਐਡੀਆਂ ਐਡੀਆਂ ਇਮਾਰਤਾਂ ਜੀ ਜੀ, ਤੁਸੀਂ ਮਤਲਬ ਕਿ ਪ੍ਰਾਈਵੇਟ ਵਪਾਰੀ ਨੂੰ ਬਣਾ ਕੇ ਥੜਾ ਬਣਾ ਕੇ ਵੇਚ ਕੇ ਦੇ ਰਹੇ ਹੋ। ਤੇ ਇਹਦੇ ਪਿੱਛੇ ਮਨਸ਼ਾ ਕੀ ਹੈ? ਬਿਲਕੁਲ ਉਸੇ ਤਰ੍ਹਾਂ ਹੁਣ ਇਹ ਮੰਡੀਆਂ ਵਾਲਾ ਪਹਿਲੂ ਖੜਾ। ਹੁਣ ਇਹਦੇ ਵਿੱਚ ਕੀ ਹੈ ਅੱਗੇ ਦੇਖੋ, ਉਹ ਕਹਿੰਦੇ ਜੀ ਇਹ ਜਿਹੜੀਆਂ ਚਿੱਠੀਆਂ ਸੀ ਇਹਦੇ ਹਵਾਲੇ ਨਾਲ ਪੀਯੂਸ਼ ਗੋਇਲ ਨੇ ਜਵਾਬੀ ਚਿੱਠੀ ਲਿਖੀ। ਠੀਕ ਹੈ। ਤੇ ਜਵਾਬੀ ਚਿੱਠੀ ਦੇ ਹਵਾਲੇ ਨਾਲ ਉਹਨੇ ਕਿਹਾ ਕਿ ਭਾਈ ਸਾਡੇ ਕੋਲ ਜਿਹੜਾ 2021-22 ਵਾਲਾ ਤੇ 2022-23 ਵਾਲਾ ਤੁਹਾਡਾ ਬਕਾਇਆ ਖੜਾ ਹੈ, ਜਿਹਦੇ ਵਿੱਚੋਂ ਮਤਲਬ ਕਿ ਜਿਹੜਾ ਮਤਲਬ ਕਿ 2021-22 ਵਾਲੇ ਝੋਨੇ ਦੇ ਪੈਸੇ ਖੜੇ ਨੇ ਪ੍ਰਵੀਨ ਜੀ। ਜੀ ਜੀ। ਔਰ 22-23 ਵਾਲੇ ਕਣਕ ਤੇ ਝੋਨੇ ਦੋਵਾਂ ਦੇ ਖੜੇ ਨੇ। ਠੀਕ ਹੈ। ਸੋ ਮਿਲਾ ਕੇ ਕਰੀਬ ਸਾਡਾ 2880 ਕਰੋੜ ਰੁਪਇਆ RDF ਬਣਦਾ, ਰੂਰਲ ਡਿਵੈਲਪਮੈਂਟ ਫੰਡ ਹੈ ਜਿਹੜਾ ਪੇਂਡੂ ਵਿਕਾਸ ਫੰਡ ਹੈ ਸਾਡਾ, ਉਹ 2880 ਕਰੋੜ ਰੁਪਏ ਦਾ ਬਕਾਇਆ ਖੜਾ। ਇਹ ਰਾਸ਼ੀ ਰੋਕ ਲਈ ਗਈ ਹੈ ਤੇ ਰੋਕੀ ਹੋਈ ਰਾਸ਼ੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਿੱਠੀਆਂ ਲਿਖ ਕੇ ਮੰਗੀ ਤਾਂ ਉਹਦੇ ਜਵਾਬ 'ਚ ਉਹਨਾਂ ਨੇ ਚਿੱਠੀ ਦੇ ਵਿੱਚ ਭੇਜਤਾ ਕਿ 3% ਜਿਹੜੀ ਮੰਡੀ ਫੀਸ ਵਾਲਾ ਤੁਹਾਡਾ ਬਕਾਇਆ ਖੜਾ ਹੈ ਉਹ 'ਚੋਂ ਅਸੀਂ 2% ਦੇ ਸਕਦੇ ਹਾਂ। ਠੀਕ ਹੈ। ਇਹ ਤੋਂ ਵੱਧ ਨਹੀਂ ਦੇ ਸਕਦੇ। ਜਦ ਕਿ 1% ਦਾ ਮਾਮਲਾ ਕਹਿੰਦੇ ਜੇ ਵਿਚਾਰਦੀ ਨਾ ਵਿਚਾਰਾਂਗੇ 2% ਲੈ ਲਓ। ਤੇ ਜਿੱਥੋਂ ਤੱਕ RDF ਦਾ ਮਾਮਲਾ 3% ਦੇਣ ਸੰਬੰਧੀ ਕਹਿੰਦੇ ਕਿ ਕੋਈ ਵਿਚਾਰ ਵਟਾਂਦਰਾ ਨਹੀਂ ਹੈ ਸਾਡੇ ਜੀ, ਅਜੇ ਅਸੀਂ ਵੀ ਵਿਚਾਰਿਆ ਨਹੀਂਗਾ, ਉਹ ਦੇਣਾ ਨਹੀਂ ਇਹਦਾ ਮਤਲਬ ਜੀ। ਸੋ ਇੱਕ ਤਰ੍ਹਾਂ ਨਾਲ ਪੇਂਡੂ ਵਿਕਾਸ ਫੰਡ ਖਤਮ। ਠੀਕ ਹੈ। ਮੰਡੀ ਫੀਸ ਖਤਮ, ਮਤਲਬ ਮੰਡੀਆਂ ਖਤਮ, ਪਿੰਡਾਂ ਦੀਆਂ ਸੜਕਾਂ ਖਤਮ, ਪਿੰਡਾਂ ਦਾ ਵਿਕਾਸ ਖਤਮ ਜੀ। ਤੇ ਫਿਰ ਪਿੰਡਾਂ ਨੂੰ ਸ਼ਹਿਰਾਂ ਤੋਂ ਤੋੜਨ ਦੀ ਕਵਾਇਦ ਹੈ। ਇਹ ਉਹੀ ਤਰੀਕਾ ਹੈ ਕਿ ਕੇਂਦਰ ਕਹਿੰਦਾ ਕਿ ਜਾਂ ਤਾਂ ਪਿੰਡਾਂ ਦੀ ਸ਼ਾਮ ਲਾਟਾਂ ਸਾਡੇ ਕਬਜ਼ੇ 'ਚ ਦੇ ਦਿਓ। ਠੀਕ ਹੈ। ਫਿਰ ਅਸੀਂ ਉੱਥੇ ਸਿੱਧੀਆਂ ਰੇਲਾਂ ਪਹੁੰਚਾ ਲਈਏ, ਉੱਥੋਂ ਹੀ ਮਾਲ ਚਕਾ ਲਈਏ, ਅਬਾਨੀ ਅਡਾਨੀਆਂ ਦਾ ਖਰੀਦਿਆ ਹੋਇਆ, ਉੱਥੋਂ ਹੀ ਢੋਆ ਢਵਾਈ ਕਰਾ ਲਈਏ, ਉਹਨਾਂ ਲਈ ਆਸਾਨ ਹੋ ਜਾਵੇ ਜੀ। ਫਿਰ ਤਾਂ ਅਸੀਂ ਪਿੰਡਾਂ ਨੂੰ ਤੁਹਾਡੀ ਕਲੋਨੀਆਂ 'ਚ ਬਦਲਣ ਲਈ ਤਿਆਰ ਹਾਂ। ਜੇ ਤੁਸੀਂ ਸਾਡੀ ਸ਼ਰਤਾਂ ਤੇ ਨਹੀਂ ਆਉਂਦੇ, ਤੁਸੀਂ ਸ਼ਾਮ ਲਾਟਾਂ ਸਾਨੂੰ ਨਹੀਂ ਸੌਂਪਦੇ, ਸਾਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ, ਫਿਰ ਅਸੀਂ ਤੁਹਾਡੀਆਂ ਮੰਡੀਆਂ 'ਚੋਂ ਅਨਾਜ ਨਹੀਂ ਚੱਕਾਂਗੇ।
ਫਿਰ ਜੀ ਸਰਕਾਰੀ ਖਰੀਦ ਬੰਦ ਕਰਾਂਗੇ। ਇਹ ਧਮਕੀ ਹੈ, ਇਹ ਧਮਕੀ ਹੈ ਚਿੱਠੀ ਨਹੀਂ ਹੈ। ਹੂੰ ਇਹ ਪੰਜਾਬ ਨੂੰ ਧਮਕੀ ਹੈ ਕਿ ਲਓ ਤੁਸੀਂ ਮੰਗਦੇ ਸੀ MSP ਸਾਰੀਆਂ ਫਸਲਾਂ ਤੇ, ਅਸੀਂ 2 ਵੀ ਨਹੀਂ ਚੱਕਾਂਗੇ। ਜੀ ਇਹ ਧਮਕੀ ਹੈ ਕਿ ਅਸੀਂ ਨਹੀਂ ਦਿੰਦੇ ਤੁਹਾਡਾ ਪੁਰਾਣਾ ਬਕਾਇਆ। ਤੇ ਹੂੰ ਪੰਜਾਬ ਇੱਥੋਂ GST ਦਾ ਟੈਕਸ ਇਕੱਠਾ ਕਰ ਕਰਕੇ ਕੇਂਦਰ ਨੂੰ ਭੇਜਦਾ ਤੇ ਆਪਣੇ ਜੀ ਹਿੱਸੇ ਲਈ ਫਿਰ ਮਿੰਤਾ ਕਰਦਾ। ਹੂੰ ਤੇ ਆਹ ਅਨਾਜ ਖਰੀਦ ਲਿਆ, ਚੱਕ ਲਿਆ, ਚੱਕ ਹੂੰ ਕੇ ਸਕੀਮ ਦੇ ਲਈ ਐਲਾਨ ਤਾਂ ਕਿ ਅਸੀਂ ਗਰੀਬਾਂ ਨੂੰ ਵੰਡ ਕੇ ਵੋਟਾਂ ਪੱਕੀਆਂ ਕਰਨੀਆਂ। ਤੇ ਪਰ ਪੰਜਾਬ ਦਾ ਬਣਦਾ ਉਹਦਾ ਟੈਕਸ ਵਾਲਾ ਹਿੱਸਾ, ਚਾਹੇ ਉਹ ਜੀ ਰੂਰਲ ਡਿਵੈਲਪਮੈਂਟ ਵਾਲਾ ਚਾਹੇ ਮੰਡੀ ਫੀਸ ਵਾਲਾ, ਉਹ ਦੇਣ ਦੇ ਵਿੱਚ ਫਿਰ ਰੌਲਾ ਹੁੰਦੇ ਨੇ। ਤੇ ਅੱਗੇ ਲਈ ਇਹ ਚਿੱਠੀ ਕਹਿੰਦੀ ਹੈ ਕਿ ਇਹ ਚਿੱਠੀ ਦੇ ਵਿੱਚ ਸਾਫ਼ ਕਰ ਦਿੱਤਾ ਗਿਆ ਠੀਕ ਹੈ ਕਿ ਅਸੀਂ ਜੀ ਹੁਣ ਤੁਹਾਨੂੰ ਮਤਲਬ ਕਿ ਜੇ ਤੁਸੀਂ ਕਹੋ ਕਿ ਅਸੀਂ 3% ਦੇ ਸਕਦੇ ਹਾਂ, ਚਾਹੇ ਉਹ ਮੰਡੀ ਫੀਸ ਹੈ, ਚਾਹੇ ਉਹ ਪਿੰਡੂ ਵਿਕਾਸ ਫੰਡ ਹੈ। ਮੰਡੀ ਫੀਸ 3 ਚੋਂ 1 ਦੇ ਸਕਦੇ ਹਾਂ, ਪਿੰਡੂ ਵਿਕਾਸ ਫੰਡ ਹੈ 3 ਚੋਂ 1 ਲੈ ਲਓ, ਕੁੱਲ ਏਦਾਂ ਕਰ ਲਓ 2%। ਨਹੀਂ ਫਿਰ ਪਿੰਡੂ ਵਿਕਾਸ ਫੰਡ ਭੁੱਲ ਜਾਓ, ਮੰਡੀ ਫੀਸ ਚੋਂ ਅਸੀਂ 2% ਦੇ ਦਿਆ ਕਰਾਂਗੇ, ਜਿਵੇਂ ਹੁਣ ਅਸੀਂ ਕਹਿ ਰਹੇ ਹਾਂ ਕਿ 2% ਲੈ ਲਓ, ਜੀ ਮਨਜ਼ੂਰੀ ਦੇਤੀ ਹੈ। ਸੋ ਕੁੱਲ 2% ਦੇਣ ਲਈ ਤਿਆਰ ਆ। ਮਤਲਬ ਸਾਲ ਦਾ 3600 ਕਰੋੜ ਰੁਪਈਆ ਜਿਹੜਾ ਬਣਦਾ ਹਾਂਜੀ ਉਹ ਚੋਂ 1200 ਕਰੋੜ ਰੁਪਈਆ ਦਿਆ ਕਰਨਗੇ, ਠੀਕ ਹੈ ਤੇ ਭੁੱਲ ਜਾਓ ਬਾਕੀ। ਸੋ ਆਹ ਜਿਹੜੀ ਖੇਡ ਹੈ ਮਤਲਬ 2 ਹਿੱਸੇ ਖਾਣ ਦੀ, ਇਹਦੇ ਪਿੱਛੋਂ ਸਾਫ਼ ਹੈ ਕਿ ਕੇਂਦਰ ਦੀ ਮਨਸ਼ਾ ਨਹੀਂ ਹੈ। ਲਗਭਗ 3600 ਕਰੋੜ ਰੁਪਈਏ ਦੀ ਆਮਦਨੀ ਹੁੰਦੀ ਹੈ ਸਾਲਾਨਾ, ਜਿਹੜੀ ਜਿਹਦੇ ਵਿੱਚੋਂ ਇਹਦੇ ਵਿੱਚੋਂ ਜੇ ਤੁਸੀਂ ਢੋਆ ਢੁਆਈ ਵੀ ਕੱਢ ਦੋ, ਮਜ਼ਦੂਰੀ ਵੀ ਕੱਢ ਦੋ, ਬਾਰਦਾਨਾ ਵੀ ਕੱਢ ਦੋ, ਉਹ ਸਾਰਾ ਕੱਢ ਕੇ ਪੰਜਾਬ ਨੂੰ 3600 ਕਰੋੜ ਦੀ ਸਾਲਾਨਾ ਆਮਦਨ ਹੈ। ਜੀ ਇਸ ਆਮਦਨ ਦੇ ਵਿੱਚੋਂ ਮਤਲਬ 1968 ਦੇ ਕਰੀਬ ਮੰਡੀਆਂ ਨੇ ਸਾਡੀਆਂ, 1900 ਦੇ ਕਰੀਬ ਕੁੱਲ ਮੰਡੀਆਂ ਨੇ। ਆਰਜੀ ਮੰਡੀਆਂ ਵੀ ਸਾਨੂੰ ਬਣਾਉਣੀਆਂ ਪੈਂਦੀਆਂ ਨੇ, ਉਹ ਮੰਡੀਆਂ ਨੇ। ਤੇ ਫਿਰ 64,878 ਕਿਲੋਮੀਟਰ ਸਾਡੀ ਸੜਕ ਹੈ, ਠੀਕ ਹੈ। ਤੇ ਉਸ ਸੜਕ ਨੂੰ ਫਿਰ ਮਤਲਬ ਕਿ ਉਹ ਸੜਕਾਂ ਭੁੱਲ ਜਾਓ ਕਿ ਕਦੇ ਦੁਬਾਰਾ ਬਣਨਗੀਆਂ, ਤੇ ਉਹਨਾਂ ਲਈ ਫੰਡ ਜਦੋਂ ਮੁਕਾਤਾ ਗਿਆ। ਸੋ ਇਸ ਨੀਤੀ ਤੇ ਕੰਮ ਚੱਲ ਰਿਹਾ ਪ੍ਰਵੀਨ ਜੀ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੇਂਦਰ ਕਹਿੰਦਾ ਜੀ ਅਸੀਂ ਨਹੀਂ ਸਬਸਿਡੀ ਦਾ ਬੋਝ ਚੱਲ ਸਕਦੇ, ਤੇ ਸੂਬਾ ਕਹਿੰਦਾ ਜੀ ਅਸੀਂ ਕੀ ਕਰੀਏ, ਅਸੀਂ ਤਾਂ ਜੀ ਪਹਿਲਾਂ ਬਿਜਲੀ ਦੇ ਰਹੇ ਹਾਂ ਜੀ। ਮਤਲਬ ਕਿਸਾਨਾਂ ਨੂੰ ਬਣਦੀ ਸਹੂਲਤ ਜਿਹੜੀ ਮਿਲਦੀ ਆ ਪ੍ਰਵੀਨ ਜੀ, ਉਹਨੂੰ ਸਬਸਿਡੀ ਦਾ ਨਾਮ, ਉਹਨੂੰ ਮੁਫਤ ਦਾ ਨਾਮ, ਤੇ ਅਰਬਾਂ ਖਰਬਾਂ ਉਦਯੋਗਪਤੀਆਂ ਦੇ ਜਿਹੜੇ ਮਾਫ ਕੀਤੇ ਜਾਂਦੇ ਨੇ, ਲੀਕ ਮਾਰੀ ਜਾਂਦੀ ਹੈ, ਉਹ ਦੇਸ਼ ਦੇ ਵਿਕਾਸ ਲਈ ਸਹਾਈ ਹੈ। ਹਾਂਜੀ ਬਿਲਕੁਲ ਇਦਾਂ ਹੀ। ਉਹ ਚਾਹੇ ਵਿਦੇਸ਼ਾਂ ਨੂੰ ਭੱਜ ਜਾਣ, ਫਿਰ ਸਾਡੇ ਮੰਤਰੀਆਂ ਨੂੰ ਸੰਸਦ ਚ ਮਿਲ ਕੇ ਵੀ, ਜੱਫੀ ਪਾ ਕੇ ਵੀ, ਉਹ ਇਹ ਜਿਹੜਾ ਨਜ਼ਰੀਆ ਦਿਖਾਉਣ ਦਾ ਲੋਕਾਂ ਨੂੰ, ਇਹ ਹੈ ਕਿ ਲੋਕਾਂ ਦੇ ਮਨਾਂ 'ਚ ਇਹ ਭਰਮ ਪੈਦਾ ਕੀਤਾ ਜਾਂਦਾ ਤੁਸੀਂ ਭਾਈ ਉਹਦੀ ਫਸਲ ਦਾ ਪੂਰਾ ਮੁੱਲ ਨਹੀਂ ਦਿੰਦੇ, ਤੁਸੀਂ ਕਿਸਾਨਾਂ ਦੀ ਫਸਲ ਦਾ ਮਾਰਕੀਟ ਰੇਟ ਦੇ ਹਿਸਾਬ ਨਾਲ ਰੇਟ ਤੈਅ ਕਰ ਦੋ ਕਿ ਭਾਈ ਸਾਰਾ ਕੁਝ ਆਪ ਕਰ, ਕੋਈ ਸਬਸਿਡੀ ਨਹੀਂ, ਕੋਈ ਕੁਝ ਨਹੀਂ, ਅਸੀਂ ਰੇਟ ਇੰਨਾ ਦਵਾਂਗੇ, ਖਰੀਦੋ ਨਾ ਉਸ ਰੇਟ ਤੇ ਜੀ। ਤੇ ਆਹ ਸਾਰਾ ਕੁਝ ਦੇ ਕੇ ਵੀ ਕਿਸਾਨ ਦੀ ਆਮਦਨ ਨਹੀਂ। ਤੇ ਸਵਾਲ ਇਹ ਹੈ ਕਿ ਹੁਣ ਤੱਕ ਇਹ ਸਿਸਟਮ ਕਿਉਂ ਨਹੀਂ ਬਣ ਸਕਿਆ ਇੱਕ ਪੱਕੀ ਆਮਦਨ ਵਾਲਾ ਸਰੋਤ ਜੀ। ਇੱਕ ਕਿਸਾਨ ਕੋਲ 1 ਏਕੜ ਜ਼ਮੀਨ ਹੈ, ਇੱਕ ਕੋਲ ਅੱਧਾ ਏਕੜ ਹੈ, ਇੱਕ ਕੋਲ 2 ਏਕੜ ਹੈ, ਤੇ ਉਹਦੀ ਸਾਲ ਦੀ ਆਮਦਨ ਕਿੰਨੀ ਹੈ? 20,000 ਦੀ ਜੇ ਕਣਕ ਨਿਕਲੀ 1 ਕਿੱਲੇ ਦੇ ਵਿੱਚੋਂ, 6 ਮਹੀਨੇ ਬਾਅਦ ਇੱਕ ਹੋਰ ਫਸਲ ਨਿਕਲੀ, ਤਾਂ ਉਹਦੀ ਸਾਲ ਦੀ ਆਮਦਨ 50,000 ਬਣਦੀ ਹੈ। ਫਿਰ 50,000 ਦੇ ਵਿੱਚੋਂ ਉਹਨੇ ਆਪਣਾ ਖਰਚਾ ਵੀ ਕੀਤਾ ਜਿਹੜਾ ਫਸਲ ਪੈਦਾ ਕਰਨ ਲਈ, ਤੇ ਉਹਦੇ ਘਰ ਵੀ ਚਲਾਉਣਾ ਜੀ। ਤੇ ਘੱਟੋ ਘੱਟ 5 ਏਕੜ ਤੱਕ ਵਾਲੇ ਕਿਸਾਨਾਂ ਦੀ, ਦੇਸ਼ ਭਰ ਦੇ ਕਿਸਾਨਾਂ ਦੀ ਕੋਈ ਆਮਦਨ ਦਾ ਫਿਕਸ ਪੈਮਾਨਾ ਹੋਵੇ ਕਿ ਭਾਈ ਘੱਟੋ ਘੱਟ ਉਜਰਤ ਆਏ। ਜੇ ਤੁਸੀਂ ਮਜ਼ਦੂਰੀ ਤੈਅ ਕੀਤੀ ਹੈ ਘੱਟੋ ਘੱਟ, ਤਾਂ ਤੁਸੀਂ ਦੇਖੋ ਨਾ ਕਿ ਕਿਸਾਨ ਦੀ ਔਸਤ ਮਜ਼ਦੂਰੀ ਕਿੰਨੀ ਨਿਕਲੀ 1 ਦਿਨ ਦੀ। ਬਿਲਕੁਲ। ਤੇ ਜਿੰਨਾ ਉਹਦੀ ਆਮਦਨ ਹੈ, ਜਿੰਨੀ ਉਹ ਖੇਤੀ ਚੋਂ ਕਮਾਉਂਦਾ, 1 ਏਕੜ ਵਾਲਾ, 2 ਏਕੜ ਵਾਲਾ, 3 ਏਕੜ ਵਾਲਾ, ਉਹ ਤੋਂ ਵੱਧ ਜਿੰਨਾ ਬਕਾਇਆ ਰਹਿੰਦਾ ਉਹ ਸਰਕਾਰ ਕਰ ਦੇਵੇ ਪੂਰਾ, ਫਿਰ ਲੈ ਲਵੇ ਆਪਣੀਆਂ ਸਬਸਿਡੀਆਂ ਸਾਰੀਆਂ, ਕੁਝ ਰੱਖੇ ਪਾਸੇ ਜੀ। ਤੇ ਕਹੇ ਕਿ ਭਾਈ ਸਾਲ ਦੀ 3 ਲੱਖ ਹਰੇਕ ਕਿਸਾਨ ਦੀ ਆਮਦਨ ਹੋਣੀ ਜ਼ਰੂਰੀ ਹੈ, ਤੇ ਉਹਦੀ ਆਮਦਨ ਬਣਦੀ ਹੈ 60,000, ਤਾਂ 2,40,000 ਸਰਕਾਰ ਕਰੇ ਨਾ ਪੂਰਾ, ਲਿਆਵੇ। ਸੋ ਇਸ ਲਈ ਉਲਟਾ ਆਹ ਨੀਤੀਆਂ ਘੜੀਆਂ ਜਾ ਰਹੀਆਂ ਕਿ ਪ੍ਰਾਈਵੇਟ ਘਰਾਣਿਆਂ ਨੂੰ, ਕਾਰਪੋਰੇਟ ਘਰਾਣਿਆਂ ਨੂੰ ਮੰਡੀਆਂ 'ਚ ਬਾੜੋ ਤੇ ਕਬਜ਼ਾ ਦਿਓ। ਆਹ ਚਿੱਠੀ ਦਮ ਭਰਦੀ ਆ ਕਿ ਭਾਈ ਕੇਂਦਰ ਤੋਂ ਪੰਜਾਬ ਦੀਆਂ ਮੰਡੀਆਂ ਨੂੰ ਮੁਕਾਉਣ ਦਾ, ਪੇਂਡੂ ਸੜਕਾਂ ਨੂੰ ਮੁਕਾਉਣ ਦਾ ਫਰਮਾਨ ਆ ਗਿਆ। ਪਿਊਸ਼ ਗੋਇਲ ਦੀ ਚਿੱਠੀ ਮੁੱਖ ਮੰਤਰੀ ਦੇ ਦਫ਼ਤਰ 'ਚ 9 ਜਨਵਰੀ ਦੀ ਰਸੀਵ ਆ, ਤੇ ਹਰਪਾਲ ਚੀਮਾ ਜੀ ਕਹਿੰਦੇ ਆ ਮੇਰੇ ਕੋਲ ਆਈ ਨਹੀਂ, ਤੇ ਮੁੱਖ ਮੰਤਰੀ ਸਾਹਿਬ ਨੇ ਅਜੇ ਤੱਕ ਬੋਲਿਆ ਨਹੀਂ। ਜਿਹੜੇ ਆਪਣੀ ਛੋਟੀ ਛੋਟੀ ਗੱਲ ਸੋਸ਼ਲ ਮੀਡੀਆ ਤੇ ਬੈਠ ਕੇ ਵੀਡੀਓ ਬਣਾ ਕੇ ਪ੍ਰਚਾਰਦੇ ਨੇ, ਆਹ ਚਿੱਠੀ ਦਿਖਾਉਂਦੇ ਕਿ ਭਾਈ ਪੰਜਾਬ ਤਿਆਰ ਰਹੇ ਇੱਕ ਹੋਰ ਜੰਗ ਲਈ, ਪੰਜਾਬ ਇੱਕ ਹੋਰ ਤਿਆਰ ਰਹੇ ਕੇਂਦਰ ਦੇ ਧੱਕੇਸ਼ਾਹੀ ਦੇ ਖਿਲਾਫ ਲੜਨ ਲਈ,
ਜੀ, ਜੀ। ਤੇ ਮੁੱਖ ਮੰਤਰੀ ਸਾਹਿਬ ਇਹਦੀ ਜਵਾਬ ਚਿੱਠੀਆਂ ਰਾਹੀਂ ਦਓਗੇ? ਅੰਦੋਲਨਾਂ ਚੋਂ ਜੰਮੀ ਪਾਰਟੀ ਹੁਣ ਚਿੱਠੀਆਂ ਰਾਹੀਂ ਜਿੱਤੂਗੀ। हाँ जी, बिल्कुल सही है। ਸੋ ਕਿਉਂ ਨਹੀਂ ਕੁਸਕਦੇ? ਕੀ ਕਾਰਨ ਨੇ? ਕਿਉਂ ਨਹੀਂ ਬੋਲਦੇ? ਇਹ ਸਵਾਲ ਜੀ। ਹੋਣਗੇ। ਸੋ हुँ। ਕੇਂਦਰ ਦੀ ਧੱਕੇਸ਼ਾਹੀ ਤੇ ਪੰਜਾਬ ਸਰਕਾਰ ਦੀ ਚੁੱਪੀ ਕਈ ਸਵਾਲ ਖੜੇ ਕਰ ਰਹੀ ਆ ਪ੍ਰਵੀਨ ਜੀ। ਹਾਂਜੀ, ਬਿਲਕੁਲ ਦੇਖੋ ਤੁਸੀਂ ਇਹ ਦੇਖੋ ਨਾ ਕਿ NHAI ਚਲੀ ਜਾਂਦੀ ਹੈ ਕੋਰਟ ਦੇ ਵਿੱਚ। ਕਹਿੰਦੇ ਵੀ ਟੋਲ ਬੰਦ ਹੈ, ਸਾਨੂੰ ਉਗਰਾਹੀ ਨਹੀਂ ਆਉਂਦੀ ਟੋਲਾਂ ਦੀ ਜਾਂ ਕੰਪਨੀਆਂ ਨੂੰ ਘਾਟਾ ਪੈ ਰਿਹਾ। ਉਹਨੂੰ ਫਿਕਰ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ। ਭਾਰਤ ਦੇ ਖੇਤੀ ਮਹਿਕਮੇ ਨੂੰ ਕੋਈ ਫਿਕਰ ਨਹੀਂ ਕਿਸਾਨ ਦਾ। ਨਾ ਜੀ। ਆਪਾਂ ਅਗਲੀ ਖਬਰ ਦੇ ਵੱਲ ਵਧੀਏ। FCI ਦਾ ਤੁਸੀਂ ਵਿੱਚ ਦੀ ਜ਼ਿਕਰ ਕੀਤਾ ਸੀ ਸ਼ਰਮਾ ਜੀ, ਤੇ ਗੱਲ FCI ਦੀ ਕਰੀਏ। ਕੀ ਇਹ ਗੱਲ ਸੱਚ ਹੈ ਕਿ FCI ਦੇ ਵਿੱਚ ਹਰ ਟਰੱਕ ਦੀ ਰਿਸ਼ਵਤ ਜਿਹੜੀ ਆ ਉਹ ਤੈਅ ਆ? ਪਰਮੀਤ ਜੀ, ਆਪਾਂ ਕੱਲ ਲੰਬੀ ਚਰਚਾ ਇਸ ਵਿਸ਼ੇ ਨੂੰ ਲੈ ਕੇ ਕੀਤੀ ਸੀ ਕਿ ਬਿਲਕੁਲ ਟਰੱਕ ਤੋਂ ਲੈ ਕੇ ਥੈਲੀ ਤੱਕ ਕਿਵੇਂ ਰੇਟ ਫਿਕਸ ਨੇ। ਟਰੱਕ ਅੰਦਰ ਲਿਜਾਣਾ ਜੀ। ਤੇ ਟਰੱਕ FCI ਦੇ ਅਧਿਕਾਰੀਆਂ ਦੀ ਨਜ਼ਰ ਚ ਲਿਆਉਣਾ, ਉਹਦੀ ਵੀ ਰਿਸ਼ਵਤ ਲੱਗਦੀ ਆ। ਫਿਰ ਟਰੱਕ ਚੋਂ ਗੁਣਵੱਤਾ ਲਈ ਚੌਲ ਚੈੱਕ ਹੋਣੇ, ਟਰੱਕ ਪਾਸ ਹੋ ਕੇ ਲੰਘਣਾ। ਇਹਦਾ ਕਾਰਨ ਵੀ ਕੁਝ ਮਤਲਬ ਜਦੋਂ ਘਟੀਆ ਕਿਸਮ ਦਾ ਅਨਾਜ ਲੰਘਾਉਣ ਦੀ ਕੋਸ਼ਿਸ਼ ਹੁੰਦੀ ਆ ਜਾਂ ਵਪਾਰੀਆਂ ਦੀ ਸ਼ਰਾਰਤ ਹੁੰਦੀ ਆ, ਬਾਹਰੋਂ ਹੋਰ ਥਾਵਾਂ ਤੋਂ ਖਰੀਦਿਆ ਹੋਇਆ ਅਨਾਜ ਇੱਥੇ ਵਾਲੇ ਕੋਟਿਆਂ 'ਚ ਪਾ ਕੇ ਲਵਾਉਣਾ ਹੁੰਦਾ, ਉਹਦੀ ਹਾਂਜੀ, ਆੜ ਹਾਂਜੀ। ਦੇ ਵਿੱਚ ਫਿਰ ਜਿਹੜਾ ਜਾਇਜ਼ ਤਰੀਕਾ ਹੈ ਉਹ ਵੀ ਫਿਰ ਉਹਦੀ ਆਦਤ ਬਣ ਜਾਂਦੀ ਹੈ ਕਿ ਨਾ, ਆਹ ਟਰੱਕ ਲੰਘ ਕੇ ਗਿਆ ਮੂਰੇ, ਇਹ ਤਾਂ ਮੈਨੂੰ 1600 ਦੇ ਕੇ ਗਿਆ ਤੇ ਤੂੰ ਮੁਫਤ ਲੰਘਾਉਣ ਨੂੰ ਫਿਰਦਾ, ਜਿੰਨਾ ਮਰਜ਼ੀ ਚੌਲ ਵਧੀਆ ਹੋਵੇ ਮੈਂ ਕੀ ਲੈਣਾ। ਜੀ, ਬਿਲਕੁਲ। ਸੋ ਇਹ ਉਸ ਕਵਾਇਦ ਦੇ ਵਿੱਚ ਹੁਣ ਇਹ ਤੱਥ ਸਾਹਮਣੇ ਆ ਰਹੇ ਨੇ ਕਿ ਜਿਹੜੇ ਛਾਪੇ ਪਏ ਨੇ CBI ਦੇ, ਜਿਸ 'ਚ ਆਪਾਂ ਗੱਲ ਕਰਦੇ ਸੀ ਕਿ 74 ਦੇ ਕਰੀਬ ਕੇਸ ਦਰਜ ਹੋਏ ਨੇ ਤੇ ਹੁਣ ਤੱਕ ਮਤਲਬ ਕਿ 19 ਜਗ੍ਹਾ ਤੇ ਛਾਪੇਮਾਰੀ ਹੋ ਚੁੱਕੀ ਆ। ਉਹਦੇ ਵਿੱਚੋਂ ਪਤਾ ਲੱਗ ਰਿਹਾ ਕਿ ਇਹਦੇ ਵਿੱਚੋਂ ਕਰੋੜਾਂ ਰੁਪਈਆ ਮਤਲਬ ਕਿ ਹੁਣ ਸਾਹਮਣੇ ਆ ਰਿਹਾ। ਜਿਹੜੀ ਬਰਾਮਦਗੀ ਦੀ ਆਪਾਂ 80 ਕੁ ਲੱਖ 84 ਕੁ ਲੱਖ ਦੀ ਗੱਲ ਕਰਦੇ ਸੀ, ਇਹ ਹਾਂਜੀ। ਬਰਾਮਦਗੀ ਲਗਾਤਾਰ ਵੱਧ ਰਹੀ ਆ। 4 ਦਿਨਾਂ 'ਚ ਇੱਕ ਰਿਮਾਂਡ ਤੇ ਲਿਆ ਬੰਦਾ ਤੇ ਉਹ ਤੋਂ 20 ਲੱਖ ਹੋਰ ਬਰਾਮਦ ਹੋ ਗਿਆ ਕਹਿੰਦੇ। ਠੀਕ ਹੈ। ਸੋ ਇਸ ਲਈ 3 ਕਰੋੜ ਤੱਕ ਦੀ ਰਿਕਵਰੀ ਦਾ ਦਾਅਵਾ ਕੀਤਾ ਗਿਆ ਪ੍ਰਵੀਨ ਜੀ ਹੁਣ ਕਿ ਇਸ ਜੀ। ਮਾਮਲੇ 'ਚ FCI ਦੇ ਮਾਮਲੇ 'ਚ 3 ਕਰੋੜ ਦੀ ਰਿਕਵਰੀ ਹੋ ਗਈ। ਪਰ ਜਿਹੜੇ ਪਹਿਲੂ ਤੇ ਆਪਾਂ ਕੱਲ ਚਰਚਾ ਕਰ ਰਹੇ ਸੀਗੇ, ਹੁਣ ਉਹ ਪਹਿਲੂ ਸਾਹਮਣੇ ਆ ਰਹੇ ਨੇ ਇਸ ਜਾਂਚ ਪੜਤਾਲ 'ਚ। ਹੂੰ, ਹੂੰ। ਆਪਾਂ ਕੱਲ ਗੱਲ ਕਰ ਰਹੇ ਸੀ ਕਿ ਟਰੱਕ ਲੰਘਾਉਣ ਦੇ ਵੀ ਪੈਸੇ, ਟਰੱਕ ਜੀ, ਜੀ। ਦੇਖਣ ਦੇ ਵੀ ਪੈਸੇ, ਉਹ 'ਚੋਂ ਹਾਂਜੀ। ਸੈਂਪਲ ਲੈਣ ਦੇ ਵੀ ਪੈਸੇ, ਫਿਰ ਉਹਦੇ ਵਿੱਚੋਂ ਮੌਇਸਚਰ ਘੱਟ ਦਿਖਾਉਣਾ ਵੱਧ ਦਿਖਾਉਣਾ ਉਹਦੀ ਵੀ ਸੇਵਾ। ਆਹ ਲਓ ਹੁਣ ਇਹ ਤੱਥ ਆ ਰਹੇ ਨੇ ਸਾਹਮਣੇ ਕਿ ਸੁਨਾਮ ਡੀਪੂ ਦੀ ਉਹ ਤੱਥ ਸਾਹਮਣੇ ਆਏ ਨੇ ਕਿ ਸੁਨਾਮ ਡੀਪੂ ਦੇ ਵਿੱਚ 14,000 ਟਰੱਕ ਇੱਕ ਸੀਜ਼ਨ 'ਚ ਆਉਂਦੇ ਨੇ। ਠੀਕ ਹੈ। ਤੇ ਉਹ ਸੀਜ਼ਨ ਦੇ ਦੌਰਾਨ ਕਹਿੰਦੇ ਜੀ ਇੱਕ ਟਰੱਕ ਤੋਂ 1600 ਰੁਪਇਆ ਰਿਸ਼ਵਤ ਲਈ ਜਾਂਦੀ ਹੈ। ਇਸ ਦੇ 30% ਡੀਪੂ ਮੈਨੇਜਰ ਨੂੰ ਜਾਂਦੇ ਨੇ ਕਹਿੰਦੇ ਜੀ। ਠੀਕ ਹੈ। ਇਸ ਦਾ 1600 ਦਾ 30% ਸਮਝ ਲਓ, ਇੱਕ ਟਰੱਕ ਪਿੱਛੇ 1600 ਹੈ ਤਾਂ ਹੁਣ 14,000 ਟਰੱਕਾਂ ਨਾਲ ਗੁਣਾ ਕਰ ਲਿਓ ਕਿੰਨਾ ਪੈਸਾ ਆਇਆ। ਤੇ ਉਹਦਾ ਫਿਰ 30% ਕੱਢ ਲਓ, 30% ਮੈਨੇਜਰ ਕੋਲ ਜਾਂਦਾ, ਬਾਕੀ 70% ਆ ਜਿਹੜਾ ਉਹ ਬਾਕੀ ਸਟਾਫ 'ਚ ਵੰਡ ਜਾਂਦਾ। ਫਿਰ ਹੁਣ ਵੰਡਦਾ ਕਿਵੇਂ ਕਹਿੰਦੇ ਦੇਖੋ ਜੀ। ਜੀ, ਜੀ। ਕਹਿੰਦੇ 150 ਰੁਪਇਆ ਡਿਵੀਜ਼ਨਲ ਮੈਨੇਜਰ ਨੂੰ ਆਉਂਦੇ ਨੇ। ਠੀਕ ਹੈ। ਚੰਡੀਗੜ੍ਹ ਡਿਵੀਜ਼ਨ 'ਚ ਸਥਿਤ ਡੀਪੂ ਦੇ ਵਿੱਚ ਇੱਕ ਟਰੱਕ ਦਾ 1000 ਰੁਪਇਆ 50 ਰੁਪਏ ਲੱਗਦੇ ਨੇ। ਠੀਕ ਹੈ। ਤੇ ਇਹਦੇ ਵਿੱਚੋਂ 200 ਰੁਪਏ GM ਨੂੰ ਚਲੇ ਜਾਂਦੇ ਨੇ ਹੂੰ। ਤੇ 50-50 ਰੁਪਏ 4 DGM ਨੂੰ ਵੰਡੇ ਜਾਂਦੇ ਨੇ। 20 ਰੁਪਏ RO ਲੈਬ ਵਾਲੇ ਮੈਨੇਜਰ ਨੂੰ ਚਲੇ ਜਾਂਦੇ ਨੇ। ਸੋ ਐਂ ਪੈਸਾ ਵੰਡ ਲੈਂਦੇ ਜੀ ਕਹਿੰਦੇ। ਜੀ। ਸੋ ਆਹ ਖੇਡ ਜਿਹੜਾ ਹੈ ਇਸ ਦੇ ਉੱਤੇ ਸਵਾਲ ਖੜਾ ਹੈ ਕਿ ਕੁਆਲਿਟੀ ਕੰਟਰੋਲ ਤੋਂ ਕੋਈ ਮਤਲਬ ਨਹੀਂ, ਹੂੰ। ਚੈਕਿੰਗ ਤੋਂ ਕੋਈ ਮਤਲਬ ਨਹੀਂ। ਆਪਾਂ ਬਸ ਟਰੱਕ ਲੰਘਾਉਣਾ ਤੇ ਆਪਣੀ ਜੇਬ ਗਰਮ ਕਰਨੀ, ਤਨਖਾਹ ਤਾਂ ਆਪਾਂ ਸੇਵ ਕਰਨੀ ਹੈ। ਬਿਲਕੁਲ। ਆਹ ਜਿਹੜੀ ਕਵਾਇਦ ਹੈ ਇਸ ਜੀ। ਮਸਲੇ ਤੇ ਸਵਾਲ ਹੈ। ਤੇ ਇਸ ਲਈ ਹੁਣ ਇੱਕ ਹੋਰ ਪਹਿਲੂ ਉੱਭਰਿਆ ਇਹ 'ਚ ਹੂੰ। ਕਿ ਕੁਆਲਿਟੀ ਕੰਟਰੋਲ ਦੇ ਲਈ ਜਿਹੜੇ ਮਤਲਬ ਕਿ ਟੀਮ ਬਣਦੀ ਹੈ, ਉਸ ਟੀਮ ਨੂੰ ਕਲੀਨ ਚਿੱਟਾਂ ਦੇਣ ਦੇ ਵਿੱਚ ਜਾਂ ਉਹ ਟੀਮ ਨਾਲ ਸਾਠਗਾਂਠ ਦੇ ਵਿੱਚ ਉਹਨਾਂ ਤੋਂ ਰਿਸ਼ਵਤ ਲੈ ਕੇ ਉਹਨਾਂ ਦੇ ਮਾਮਲੇ ਨਾ ਛੇੜਨ ਦੇ ਵਿੱਚ ਕਿਤੇ ਵਿਜੀਲੈਂਸ ਦਾ ਨਾਮ ਵੀ ਬੋਲਦਾ। ਤੇ ਅੱਜ ਕੱਲ੍ਹ ਵਿਜੀਲੈਂਸ ਦਾ ਪੰਜਾਬ 'ਚ ਇਮਾਨਦਾਰੀ ਦਾ ਸਰਟੀਫਿਕੇਟ ਲਈ ਫਿਰਦੀ ਹੈ ਜੀ, ਬਿਲਕੁਲ। ਕਿ ਸਾਰੀ ਇਮਾਨਦਾਰੀ ਸਾਡੇ ਵਾਲੇ ਹਿੱਸੇ ਆ ਗਈ ਤੇ ਅਸੀਂ ਉਹ ਸਾਰਾ ਕੁਝ ਸਹੀ ਕਰ ਰਹੇ ਹਾਂ, ਜਿਨ੍ਹਾਂ ਦੀ ਕਾਰਵਾਈਆਂ ਅਸੀਂ ਕਰ ਰਹੇ ਹਾਂ। ਤੇ ਪਰ ਇੱਧਰ ਦੱਸਦੇ ਨੇ ਕੁਆਲਿਟੀ ਕੰਟਰੋਲ ਵਾਲੇ ਮਾਮਲੇ 'ਚ ਵਿਜੀਲੈਂਸ ਵੀ ਨਾਲ ਸ਼ਾਮਲ ਹੈ, ਉਹਦੀ ਮਿਲੀ ਭੁਗਤ ਨਾਲ ਕੁਆਲਿਟੀ ਕੰਟਰੋਲ ਹੁੰਦਾ। ਜੀ, ਜੀ। ਠੀਕ ਹੈ। ਸੋ ਇਸ ਲਈ ਇਹ ਕੁਝ ਵੀ ਸਾਫ਼ ਨਹੀਂ ਹੈ। ਸਾਰੇ ਪਾਸੇ ਲੁੱਟ ਮਚੀ ਹੈ ਤੇ ਉਸ ਲੁੱਟ ਦੇ ਵਿੱਚੋਂ ਲੋਕਾਂ ਦਾ ਕੁਝ ਸਬਰੇ ਨਾ ਸਬਰੇ, ਪਰ ਇਹਨਾਂ ਦੇ ਢਿੱਡ ਨਹੀਂ ਭਰ ਰਹੇ। ਅਜੇ ਤੱਕ ਸਰਕਾਰਾਂ ਬਦਲ ਕੇ ਦੇਖ ਲਈਆਂ ਸੀ, ਮੁੱਖ ਮੰਤਰੀ ਬਦਲ ਕੇ ਦੇਖ ਲਏ, ਹਾਲ ਉਹੀ ਹੈ ਪ੍ਰਵੀਨ ਜੀ। PCS ਵੀ ਕਹਿੰਦੇ ਹੋਣਗੇ ਆਪਦੇ ਬੰਦਿਆਂ ਨੂੰ ਵੀ ਕਦੇ ਫੜ ਲਓ, ਸਾਡੇ ਤੇ ਭ੍ਰਿਸ਼ਟਾਚਾਰ ਦੇ ਐਲੀਗੇਸ਼ਨ ਲਾਈ ਜਾਂਦੇ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੁਰਾਣੀ ਪੈਨਸ਼ਨ ਸਕੀਮ ਦੀ। ਹਿਮਾਚਲ ਪ੍ਰਦੇਸ਼ ਨੇ ਬਹਾਲ ਕਰਤੀ ਹੈ ਪੁਰਾਣੀ ਪੈਨਸ਼ਨ ਸਕੀਮ, ਪਰ ਪੰਜਾਬ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਦੇ ਹੱਥ ਖਾਲੀ ਨੋਟੀਫਿਕੇਸ਼ਨ ਹੀ ਹੈ ਜੀ।
ਪ੍ਰਵੀਨ ਜੀ, ਪੁਰਾਣੀ ਪੈਨਸ਼ਨ ਬਹਾਲੀ ਦਾ ਇੱਕ ਵੱਡਾ ਮੁੱਦਾ ਬਣਦਾ ਜਾ ਰਿਹਾ, ਖਾਸ ਕਰਕੇ ਮਤਲਬ ਜਿਵੇਂ ਵਾਜਪਾਈ ਹੋਰਾਂ ਵੱਲੋਂ ਇਹ ਪਹਿਲ ਕਦਮੀ ਕਰਕੇ ਪੈਨਸ਼ਨਾਂ ਬੰਦ ਕਰ ਦਿੱਤੀਆਂ ਗਈਆਂ, ਪਰ ਆਪਣੀਆਂ ਪੈਨਸ਼ਨਾਂ ਚੱਲਦੀਆਂ, ਚਾਹੇ 4 ਲੱਗਣ ਚਾਹੇ 3 ਮਿਲਣ, ਹੈ ਨਾ। ਹਾਂਜੀ। ਸੋ ਉਸ ਨੂੰ ਲੈ ਕੇ ਰਾਜਨੀਤਿਕ ਲੀਡਰਾਂ ਨੂੰ ਮਤਲਬ ਕਿ ਜਿੰਨੀ ਵਾਰ ਐਮਐਲਏ ਐਮਪੀ ਬਣੇ ਉਨੀ ਵਾਰ ਦੀਆਂ ਪੈਨਸ਼ਨਾਂ, ਜਿੰਨੀ ਵਾਰ ਮੰਤਰੀ ਬਣੇ ਉਨੀ ਵਾਰ ਦੀਆਂ ਪੈਨਸ਼ਨਾਂ, ਉਹ ਹਵਾਲੇ ਨਾਲ ਖੂਬ ਚਰਚਾ ਹੁੰਦੀ ਰਹੀ ਆ। ਪਰ ਇੱਧਰ ਮੁਲਾਜ਼ਮਾਂ ਦੀਆਂ ਜਿਹੜੀਆਂ ਮਤਲਬ ਕਿ ਬੁਢਾਪਾ ਕੱਟਣ ਲਈ ਬੇਸ਼ੱਕ ਇਸ ਗੱਲ ਨੂੰ ਲੈ ਕੇ ਚਰਚਾ ਅਕਸਰ ਹੁੰਦੀ ਆ ਕਿ ਇਸ ਦਾ ਦਾਇਰਾ ਕਿੱਡਾ ਵਧਾਉਣਾ ਚਾਹੀਦਾ ਹੈ। ਇੱਕ ਰਿਟਾਇਰਡ ਬੰਦੇ ਦੀ ਪੈਨਸ਼ਨ ਹੂੰ। 5-5 ਲੱਖ ਵੀ ਆ, ਤੇ ਨਵੀਂ ਭਰਤੀ ਵਾਲੇ ਮੁੰਡਿਆਂ ਨੂੰ 20,000 ਵੀ ਨਹੀਂ ਮਿਲਦਾ, ਜਿਹਦੇ ਮੂਹਰੇ ਸਾਰੀ ਜ਼ਿੰਦਗੀ ਪਈ ਆ। ਜੀ। ਤੇ ਇਸ ਨੂੰ ਲੈ ਕੇ ਤਾਂ, ਅਨੁਪਾਤ ਨੂੰ ਲੈ ਕੇ ਤਾਂ ਚਰਚਾ ਹੁੰਦੀ ਆ, ਪਰ ਜਿਹੜਾ ਹੂੰ। ਸਵਾਲ ਹੈ ਕਿ ਮੁਲਾਜ਼ਮ ਜਿਹੜਾ ਆਪਣੇ 30 ਸਾਲ 35 ਸਾਲ 25 ਸਾਲ 20 ਸਾਲ ਦਿੰਦਾ, ਤੇ ਉਹਦੇ ਬਾਅਦ ਬੁਢਾਪੇ ਦੀ ਜ਼ਿੰਮੇਵਾਰੀ ਕਿਹਦੀ ਆ? ਉਹ ਸਰਕਾਰ ਦੀ ਜ਼ਿੰਮੇਵਾਰੀ। ਇਸ ਲਈ ਇਹ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਵੱਡਾ ਮੁੱਦਾ ਬਣਿਆ, ਜੀ। ਮੁਲਾਜ਼ਮਾਂ ਵੱਲੋਂ ਇਹ ਮੁੱਖ ਮੰਗ ਬਣੀ, ਤੇ ਜਿਸ ਨੂੰ ਰਾਜਨੀਤਿਕ ਧਿਰਾਂ ਨੇ ਫਿਰ ਕੈਸ਼ ਕਰਨਾ ਸ਼ੁਰੂ ਕੀਤਾ। ਖਾਸ ਕਰ ਕਾਂਗਰਸ ਨੇ ਇਸ ਨੂੰ ਆਪਣਾ ਹਥਿਆਰ ਬਣਾਇਆ ਵਾਪਸੀ ਦਾ, ਕਿਉਂਕਿ ਹੁਣ ਜੇਕਰ ਹਿਮਾਚਲ ਦੀ ਸਰਕਾਰ ਨੇ ਫੈਸਲਾ ਲਿਆ, ਪਹਿਲੀ ਉਹ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਕਿ ਅਸੀਂ ਲੋਹੜੀ ਦਾ ਤੋਹਫਾ ਦਿੰਨੇ ਆ, ਕਿਆ ਚੱਕੋ ਜੀ ਪੁਰਾਣੀ ਪੈਨਸ਼ਨ ਬਹਾਲ, ਤੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਲੋਹੜੀ ਦਾ ਤੋਹਫਾ ਕੱਚੇ ਮੁਲਾਜ਼ਮਾਂ ਨੂੰ ਦੇਣ ਦੀ ਗੱਲ ਮੁੱਖ ਮੰਤਰੀ ਸਾਹਿਬ ਨੇ ਕੱਲ ਮੀਡੀਆ 'ਚ ਸਾਹਮਣੇ ਆ ਕੇ ਉਹ ਆਪਣੇ ਵੈਬ ਪੋਰਟਲ ਤੇ ਪਾ ਦਿੰਦੇ ਨੇ, ਜਾਂ ਖੁਦੇ ਆ ਕੇ ਬੋਲ ਦਿੰਦੇ ਨੇ, ਪੜ੍ਹ ਕੇ ਟੀਵੀ ਉਤੋਂ ਨਾ। ਤੇ ਇਸ ਲਈ ਉਸ ਹਵਾਲੇ ਨਾਲ ਉਹਦਾ ਵੀ ਸੁਣਾਇਆ ਕਿ 6,000 ਦੇ ਕਰੀਬ ਜਿਹੜੇ ਕੱਚੇ ਮੁਲਾਜ਼ਮ ਨੇ, ਅਸੀਂ ਉਹਨੂੰ ਪੱਕੇ ਕਰਨ ਜਾ ਰਹੇ ਹਾਂ। ਇਹਦੇ ਵਿੱਚ ਮੰਡੀ ਬੋਰਡ ਵਾਲੇ ਵੀ, ਹੋਰ ਬੋਰਡਾਂ ਵਾਲੇ ਵੀ, ਕਾਰਪੋਰੇਟ ਬੋਰਡਾਂ ਵਾਲੇ ਵੀ, ਉਹ ਵੀ ਸਾਰੇ ਉਹਦੇ ਵਿੱਚ ਗਿਣੇ ਜਾਣਗੇ। ਸੋ ਬਸ ਇਸ ਨੁਕਤੇ ਤੇ ਕੰਮ ਚੱਲ ਰਿਹਾ ਕਿ ਹਾਂ ਕੋਈ ਬਾਅਦ ਚੋਂ ਕਾਨੂੰਨੀ ਅੜਚਣ ਨਾ ਆਵੇ। ਔਰ ਇਸ ਗੱਲ ਲੈ ਕੇ ਆਪਾਂ ਵੀ ਲੰਬੇ ਸਮੇਂ ਤੋਂ ਗੱਲ ਕਰਦੇ ਰਹੇ ਕਿ ਵੱਖੋ-ਵੱਖ ਵਿਭਾਗਾਂ ਦੀਆਂ ਕਾਨੂੰਨੀ ਅੜਚਣਾਂ ਦੂਰ ਕਰਨਾ ਸਰਕਾਰ ਲਈ ਵੱਡੀ ਚੁਣੌਤੀ ਹੈ। ਸੋ ਪੰਜਾਬ ਸਰਕਾਰ ਨੇ ਕੱਲ ਲੋਹੜੀ ਦਾ ਤੋਹਫਾ ਇਹ ਕਹਿ ਕੇ ਦਿੱਤਾ ਕਿ ਅਸੀਂ ਜੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਹੋਣ ਦਾ ਤੋਹਫਾ ਦਿੰਦੇ ਹਾਂ, ਔਰ ਹਿਮਾਚਲ ਨੇ ਇਹ ਕਹਿ ਕੇ ਦਿੱਤਾ ਕਿ ਜੀ ਅਸੀਂ ਮਤਲਬ ਕਿ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਜਾ ਰਹੇ ਹਾਂ। ਸੋ ਪੈਨਸ਼ਨ ਬਹਾਲੀ ਦਾ ਉਹਨਾਂ ਨੇ, ਤੇ ਇਹ ਹਿਮਾਚਲ ਦੇ ਇਸ ਐਲਾਨ ਦੇ ਨਾਲ 4 ਸੂਬੇ, ਚੌਥਾ ਸੂਬਾ ਬਣ ਗਿਆ ਹਿਮਾਚਲ ਜੀ, ਨਹੀਂ ਇਹ 5ਵਾਂ ਬਣਨਾ ਸੀ। ਚੌਥਾ ਇਸ ਤਰ੍ਹਾਂ ਬਣਿਆ ਕਿ ਇਹਦੇ ਵਿੱਚ ਰਾਜਸਥਾਨ ਤੇ ਛੱਤੀਸਗੜ੍ਹ ਪਹਿਲਾਂ ਤੋਂ ਪੁਰਾਣੀ ਪੈਨਸ਼ਨ ਬਹਾਲ ਹੈ, ਔਰ ਦੋਏ ਸੂਬੇ ਉਹ ਨੇ ਜਿੱਥੇ ਕਾਂਗਰਸ ਦੀ ਸਰਕਾਰ ਹੈ। ਤੇ ਇਸੇ ਤਰ੍ਹਾਂ ਮਤਲਬ ਕਿ ਝਾਰਖੰਡ ਦੇ ਵਿੱਚ ਜਿੱਥੇ ਕਾਂਗਰਸ ਗੱਠਜੋੜ ਵਾਲੀ ਸਰਕਾਰ ਹੈ, ਤੀਜਾ ਸੂਬਾ ਝਾਰਖੰਡ ਹੈ, ਤੇ ਚੌਥਾ ਕਾਂਗਰਸ ਦੀ ਸਰਕਾਰ ਵਾਲਾ ਹਿਮਾਚਲ ਬਣ ਗਿਆ। ਸੋ ਹਿਮਾਚਲ ਸਣੇ ਰਾਜਸਥਾਨ, ਝਾਰਖੰਡ ਤੇ ਛੱਤੀਸਗੜ੍ਹ ਵਾਲੀਆਂ ਸਰਕਾਰਾਂ ਨੇ ਇੱਕ ਤਰ੍ਹਾਂ ਨਾਲ, ਕਾਂਗਰਸ ਨੇ ਇਸ ਨੂੰ ਆਪਣਾ ਵਾਪਸੀ ਦਾ ਹਥਿਆਰ, ਰਾਜਨੀਤਿਕ ਹਥਿਆਰ ਵੀ ਬਣਾਇਆ। ਉਹਨੂੰ ਸਮਝ ਆਈ ਕਿ ਸਰਕਾਰੀ ਮੁਲਾਜ਼ਮ, ਜੇ ਹੁਣ ਹਿਮਾਚਲ ਦੇ ਵਿੱਚ 1 ਲੱਖ ਸਰਕਾਰੀ ਮੁਲਾਜ਼ਮ ਦੀ ਪੈਨਸ਼ਨ ਬਹਾਲੀ ਆ ਜੀ, ਇਹਦਾ ਮਤਲਬ 5 ਲੱਖ ਬੰਦਾ ਉਹਨਾਂ ਨਾਲ ਖੁਸ਼ ਹੁੰਦਾ ਨਾ। ਇੱਕ ਨਾਲ 4 ਮੈਂਬਰ ਤਾਂ ਕਰਦੇ ਹੈਗੇ ਨਾ ਔਸਤ 4, ਬਿਲਕੁਲ 4 ਤਾਂ ਹੈ। ਸੋ ਇਹ 5 ਲੱਖ ਤੱਕ ਸਮਝੋ। ਫਿਰ ਅੱਗੇ ਉਹਦੇ ਨਾਲ ਹੋਰ ਜਿਹੜੀਆਂ ਸਰਕਾਰੀ ਧਿਰਾਂ ਜੁੜੀਆਂ ਨੇ, ਉਹਨਾਂ ਨੂੰ ਵੀ ਲੱਗਦਾ ਕਿ ਹਾਂ ਅੱਗੇ ਤੋਂ ਅੱਗੇ ਸਾਡੀ ਵੀ ਰਾਹ ਖੁੱਲਦਾ। ਸੋ ਇਸ ਲਈ ਉੱਥੇ ਕੰਮ ਕਰ ਗਿਆ। ਪਰ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਤਾਂ ਅੱਜ 5ਵਾਂ ਸੂਬਾ ਹੋਣਾ ਸੀ ਹਿਮਾਚਲ। ਇਹਨਾਂ ਜਿਹੜਾ ਆਪਾਂ 3 ਸੂਬਿਆਂ ਦੀ ਗੱਲ ਕੀਤੀ, ਰਾਜਸਥਾਨ, ਛੱਤੀਸਗੜ੍ਹ, ਝਾਰਖੰਡ ਦੀ, ਉਹਦੇ ਵਿੱਚ ਪੰਜਾਬ ਦਾ ਵੀ ਨਾਂ ਸ਼ਾਮਲ ਹੋਣਾ ਸੀ, ਕਿਉਂਕਿ ਪੰਜਾਬ ਤਾਂ ਬਕਾਇਦਾ ਪੁਰਾਣੀ ਪੈਨਸ਼ਨ ਬਹਾਲੀ ਦਾ ਐਲਾਨ ਇਹ ਨਹੀਂ, ਨੋਟੀਫਿਕੇਸ਼ਨ ਕਰ ਚੁੱਕਿਆ। ਜੀ 18 ਨਵੰਬਰ ਨੂੰ ਸਰਕਾਰੀ ਮੁਲਾਜ਼ਮਾਂ ਦੇ ਲਈ ਪੁਰਾਣੀ ਪੈਨਸ਼ਨ ਬਹਾਲੀ ਸਕੀਮ ਦਾ ਮਤਲਬ ਕਿ ਨੋਟੀਫਿਕੇਸ਼ਨ ਜਾਰੀ ਹੁੰਦਾ। ਮੁੱਖ ਮੰਤਰੀ ਭਗਵੰਤ ਮਾਨ ਜੀ 18 ਨਵੰਬਰ 2022 ਨੂੰ ਇਹ ਨੋਟੀਫਿਕੇਸ਼ਨ ਜਾਰੀ ਕਰ ਦੇਣਗੇ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲੀ। ਤੇ ਨਵੰਬਰ ਤੋਂ ਬਾਅਦ ਦਸੰਬਰ ਲੰਘ ਗਿਆ, ਜਨਵਰੀ ਲੰਘ ਗਿਆ, 2 ਮਹੀਨੇ ਹੋ ਗਏ, ਤੇ 2 ਮਹੀਨਿਆਂ ਦੇ ਵਿੱਚ ਅਜੇ ਤੱਕ ਪੈਨਸ਼ਨ ਬਹਾਲ ਨਹੀਂ ਹੋਈ, ਅਜੇ ਤੱਕ ਪੈਸੇ ਨਹੀਂ ਆ ਸਕੇ ਲੋਕਾਂ ਦੇ। 16,746 ਕਰੋੜ ਰੁਪਈਏ ਮਤਲਬ ਇਸ ਸਕੀਮ ਤਹਿਤ ਮਿਲਣੇ ਨੇ, ਤੇ ਉਹਦੇ ਹਵਾਲੇ ਨਾਲ ਮਤਲਬ ਕਿ ਕੇਂਦਰ ਤੋਂ ਮੰਗੇ ਜਾਂਦੇ ਨੇ, ਤਾਂ ਕੇਂਦਰ ਕਹਿੰਦਾ ਨਹੀਂ ਜੀ ਅਸੀਂ ਏਦਾਂ ਨਹੀਂ ਜਾਰੀ ਕਰ ਸਕਦੇ ਜੀ, ਤੁਸੀਂ ਜੀ ਇੰਡੀਵਿਜੂਅਲ ਆਓਗੇ ਤਾਂ ਇੰਡੀਵਿਜੂਅਲ ਕਿਸੇ ਦੀ ਸ਼ਿਕਾਇਤ ਆਊਗੀ, ਫਿਰ ਅਸੀਂ ਦੇਖਾਂਗੇ। ਸੋ ਸਾਡੇ ਇੱਥੇ 2.25 ਕਰੋੜ ਦੇ ਕਰੀਬ ਮੁਲਾਜ਼ਮ ਬਣਦਾ ਜੀ, ਜਿਹਨੂੰ ਇਹਦਾ ਲਾਹਾ ਮਿਲਣਾ। ਤੇ ਪਰ ਇੱਥੇ ਨੋਟੀਫਿਕੇਸ਼ਨ ਪਈ ਆ, ਤੇ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਨੇ ਉਹ ਕਹਿੰਦੀ ਹੈ ਜੀ ਨੋਟੀਫਿਕੇਸ਼ਨ ਨੀਗਾ ਜੀ, ਹੁਣ ਇਹ ਤਾਂ ਸਾਨੂੰ ਲਿਖਤੀ ਭਰੋਸਾ ਬਸ ਸਾਬਤ ਹੋ ਗਿਆ ਕਿ ਅਸੀਂ ਚਿੱਠੀ ਲੈ ਕੇ ਫਿਰੀ ਜਾਈਏ। ਠੀਕ ਹੈ। ਸੋ ਸਾਡੇ ਲਈ ਤਾਂ ਲਿਖਤੀ ਭਰੋਸਾ ਕਿ ਹਾਂ ਕਿਹਾ ਭਾਈ ਤੁਹਾਡੀ ਪੁਰਾਣੀ ਪੈਨਸ਼ਨ ਬਹਾਲ। ਸੋ ਇਸ ਲਈ ਇਹ ਮਤਲਬ ਕਿ ਆਮ ਆਦਮੀ ਪਾਰਟੀ ਨੂੰ ਇਸ ਨੁਕਤੇ ਤੋਂ ਵਿਚਾਰਨਾ ਪੈਣਾ ਕਿ ਕਿਤੇ ਸਾਡੇ ਹੀ ਲਏ ਫੈਸਲੇ, ਲੋਕ ਪੱਖੀ ਫੈਸਲੇ ਸਾਡੇ ਉਲਟ ਨਾ ਖੜੇ ਹੋ ਜਾਣ। ਇਹਦੇ ਉੱਤੇ ਗੌਰ ਕਰਨ ਦੀ ਲੋੜ ਹੁੰਦੀ ਹੈ। ਜਦੋਂ ਤੁਸੀਂ ਨੋਟੀਫਿਕੇਸ਼ਨ ਕਰ ਰਹੇ ਹੋ ਇਹਦਾ ਮਤਲਬ ਤੱਤ ਤੁਸੀਂ ਦੇਣੀ ਹੈ ਨਾ, ਪਰ ਤੁਸੀਂ ਦੇ ਪਾ ਨਹੀਂ ਰਹੇ ਜੀ। ਤੇ ਹੁਣ ਤੁਸੀਂ ਇਹ ਕਹਿ ਕੇ ਕੇਂਦਰ ਕੰਨੀ ਪੈਸਾ ਬਕਾਇਆ ਖੜਾ ਜੀ, ਸਾਡੇ ਬਾਕੀ ਫੰਡ ਆਉਣੇ ਆ ਜੀ, ਉਹ ਆਉਣੇ ਆ ਜੀ, ਉਹਦੇ ਹਵਾਲੇ ਨਾਲ ਬਚ ਨਹੀਂ ਸਕਦੇ। ਸੋ ਇਸ ਲਈ ਇਸ ਪਹਿਲੂ ਦੇ ਉੱਤੇ ਪੰਜਾਬ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ।
ਤੇ ਬੇਸ਼ੱਕ ਉਹਨੇ ਕੱਲ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ ਦੇ ਹਵਾਲੇ ਨਾਲ ਆਪਣਾ ਕੁਝ ਸਾਹ ਸੁਖਾਲਾ ਲੈਣ ਦੀ ਕੋਸ਼ਿਸ਼ ਜ਼ਰੂਰ ਕੀਤੀ ਆ, ਪਰ ਆਹ ਪੁਰਾਣੀ ਪੈਨਸ਼ਨ ਬਹਾਲੀ ਦਾ ਹਿਮਾਚਲ ਵੱਲੋਂ ਆਏ ਫਰਮਾਨ ਤੋਂ ਬਾਅਦ ਪੰਜਾਬ 'ਚ ਮੁੱਦਾ ਵੱਡਾ ਬਣੇਗਾ। ਜੀ, ਤੁਸੀਂ ਨਾ ਵਿੱਚ ਉਹ ਜ਼ਿਕਰ ਕੀਤਾ ਸੀਗਾ ਕਿ ਕਈ ਵਾਰੀ ਵੇਖ ਕੇ ਪੜ੍ਹ ਲੈਂਦੇ ਆ ਮੁੱਖ ਮੰਤਰੀ ਸਾਹਿਬ। ਵੈਸੇ ਟੈਲੀਪ੍ਰੋਂਪਟਰ ਤੋਂ ਵੈਸੇ ਮੂੰਹ ਜ਼ਬਾਨੀ ਬੋਲਣ ਦੀ ਆਦਤ ਪਾ ਲੈਣੀ ਚਾਹੀਦੀ, ਕਿਉਂਕਿ ਇੱਕ ਵਾਰੀ ਪ੍ਰਧਾਨ ਮੰਤਰੀ ਸਾਹਿਬ ਦਾ ਟੈਲੀਪ੍ਰੋਂਪਟਰ ਬੰਦ ਹੋ ਗਿਆ ਸੀ। ਹਾਂ, ਯਾਦ ਹੋਣਾ ਬਿਲਕੁਲ ਤੁਹਾਨੂੰ। ਬਿਲਕੁਲ। ਜੀ। ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਤੇ ਗੱਲ ਕਰੀਏ ਭਾਜਪਾ ਦੇ ਸਰਵਿਆਂ ਦੀ। ਭਾਜਪਾ ਬਾਰੇ ਕਿਹਾ ਜਾਂਦਾ ਕਿ ਭਾਜਪਾ 24 ਘੰਟੇ 7 ਦਿਨ 12 ਮਹੀਨੇ 30 ਦਿਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਵੇਂ ਪੋਲਿਟਿਕਸ ਕਰਦੀ ਹੈ। ਸਰਵੇ ਕਰਾ ਰਹੀ ਹੈ ਭਾਜਪਾ, ਤੇ 350 MP ਮੈਂਬਰ ਪਾਰਲੀਮੈਂਟ ਹਲਕਾ ਇਹ ਜਿਹਾ ਦੱਸਿਆ ਗਿਆ। 350 ਤੋਂ ਉੱਪਰ ਲੋਕ ਸਭਾ ਦੀਆਂ ਸੀਟਾਂ ਇਹ ਜਿਹੀਆਂ ਜਿੱਥੇ ਭਾਜਪਾ ਆਪਣੇ ਹੀ ਸਰਵਿਆਂ ਤੋਂ ਡਰੀ ਹੋਈ ਹੈ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ ਕਿ ਭਾਰਤੀ ਜਨਤਾ ਪਾਰਟੀ ਹਰ ਕੰਮ ਚੋਣ ਮੋੜ ਦੇ ਵਿੱਚ ਰਹਿ ਕੇ ਕਰਦੀ ਹੈ। ਉਹਦੇ ਪਿੱਛੇ ਉਹਨਾਂ ਦੀ ਮਨਸ਼ਾ ਵੋਟਾਂ ਹੀ ਹੁੰਦੀਆਂ ਨੇ, ਚਾਹੇ ਉਹ ਲੋਕ ਲਵਾਉਣੀਆਂ ਯੋਜਨਾਵਾਂ ਕੋਈ ਹੋਣ, ਚਾਹੇ ਉਹ ਕੇਂਦਰ ਦੀਆਂ ਦੂਜਾ ਕੋਈ ਪਾਰਟੀ ਕਰਦੀ ਹੈ, ਫਿਰ ਕਹਿੰਦੇ ਰਿਊੜੀਆਂ ਵੰਡਦੇ ਨੇ। ਹਾਂਜੀ, ਤੇ ਆਪ ਕਣਕ ਦੀਆਂ ਬੋਰੀਆਂ ਵੀ ਵੰਡੀ ਜਾਂਦੇ ਨੇ, ਦੋਆਂ ਦੀਆਂ ਰਿਊੜੀਆਂ ਵੀ ਚੁੱਕਦੀਆਂ ਨੇ। ਇਹ ਬਿਲਕੁਲ ਰਾਜਨੀਤੀ ਸਾਰੇ ਮੁਲਕ ਦੇ ਵਿੱਚ ਇਸ ਮੌਕੇ ਇਸ ਤਰ੍ਹਾਂ ਦੀ ਹੋ ਰਹੀ ਹੈ ਕਿ ਮੁਫਤ ਸਕੀਮਾਂ ਐਲਾਨੋ, ਬੀਬੀਆਂ ਲਈ 1500 ਰੁਪਇਆ ਦੇ ਦਿਆਂਗੇ, 1000 ਰੁਪਇਆ ਦੇ ਦਿਆਂਗੇ, ਪੈਨਸ਼ਨ ਚੱਕੋ, ਚੱਕੋ, ਸਾਰਾ ਕੁਛ ਉਸੇ ਆਧਾਰ ਤੇ ਹੋ ਰਿਹਾ। ਵਿਕਾਸ ਮਾਡਲ ਕੀ ਹੋਏਗਾ, ਸੂਬੇ ਦੀ ਤਰੱਕੀ ਕਿਵੇਂ ਹੋਏਗੀ, ਰੁਜ਼ਗਾਰ ਕਿਵੇਂ ਪੈਦਾ ਹੋਣਗੇ, ਉਸ ਪਹਿਲੂ ਦੇ ਉੱਤੇ ਕਿਸਾਨ ਦੀ ਹਾਲਤ ਕਿਵੇਂ ਸੁਧਰੇਗੀ, ਦੁਕਾਨਦਾਰ ਦੀ ਹਾਲਤ ਕਿਵੇਂ ਸੁਧਰੇਗੀ, ਉਹਦੇ ਲਈ ਕੋਈ ਰੋਡ ਮੈਪ ਨਹੀਂ ਹੈਗਾ। ਹੁਣ ਆਹ ਜਿਹੜਾ ਪਹਿਲੂ ਸਾਹਮਣੇ ਆ ਰਿਹਾ, ਇਹ ਕਿਸੇ ਹੋਰ ਨੇ ਨਹੀਂ ਕੱਢਿਆ, ਇਹ ਬੀਜੇਪੀ ਦੇ ਆਪਣੇ ਅੰਦਰ ਦੀ ਕਹਾਣੀ ਹੈ। ਠੀਕ ਹੈ। ਭਾਰਤ ਦੇ ਵਿੱਚ 2024 ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਤੇ ਮੋਦੀ ਜੀ ਪ੍ਰਧਾਨ ਮੰਤਰੀ ਘੱਟ ਤੇ ਪਾਰਟੀ ਦੇ ਪ੍ਰਚਾਰਕ ਦੇ ਰੂਪ ਦੇ ਵਿੱਚ ਵੱਧ ਭੂਮਿਕਾ ਨਿਭਾਉਂਦੇ ਨੇ। ਅਸੀਂ ਉਹਨਾਂ ਨੂੰ ਹਰ ਥਾਂ ਦੇਖਦੇ ਹਾਂ ਕਿ ਉਹ ਪ੍ਰਚਾਰ ਮੂਡ 'ਚ ਰਹਿੰਦੇ ਨੇ। ਅਮਿਤ ਸ਼ਾਹ ਨੂੰ ਤਾਂ ਚਾਣਕਿਆ ਬਣਾ ਕੇ ਇਸੇ ਕੰਮ ਤੇ ਲਾਇਆ ਹੋਇਆ, ਤੇ JP ਨੱਡਾ ਦੀ ਅਗਵਾਈ ਦੇ ਵਿੱਚ ਟੀਮ ਵੱਖਰੀ ਕੰਮ ਕਰਦੀ ਹੈ ਪਾਰਟੀ ਦੀ। ਤੇ 543 ਕੁੱਲ ਸੀਟਾਂ ਦੇ ਵਿੱਚੋਂ 272 ਸੀਟਾਂ ਬਹੁਮਤ ਲਈ ਚਾਹੀਦੀਆਂ ਨੇ ਪ੍ਰਵੀਨ ਜੀ। ਜੀ ਬਿਲਕੁਲ ਚਾਹੀਦੀਆਂ। ਤੇ ਜੇਕਰ 543 ਚੋਂ 350 ਦੀ ਰਿਪੋਰਟ ਇਹ ਆਉਣ ਲੱਗ ਜਾਵੇ ਕਿ ਬਾਈ ਜੀ ਇਹ ਸੀਟਾਂ ਫਸ ਰਹੀਆਂ ਨੇ, ਫਿਰ ਤਾਂ ਬੀਜੇਪੀ ਨੂੰ ਹੱਥਾਂ ਪੈਰਾਂ ਦੀ ਪੈਣੀ ਹੋ ਹੈ ਨਾ। ਕਿ ਕਿਤੇ ਤਾਂ ਸੁਪਨਾ ਲੈਂਦੇ ਨੇ ਕਿ 543 ਚੋਂ 500 ਲੈ ਕੇ ਅਸੀਂ ਦੁਬਾਰਾ ਵਾਪਸੀ ਕਰਨੀ। ਹਾਂਜੀ, ਕਿਤੇ ਅੱਜ ਦੀ ਤਰੀਕ 'ਚ ਉਹਨੂੰ ਦੱਸਿਆ ਜਾ ਰਿਹਾ ਕਿ ਬਾਈ 350 ਤਾਂ ਉੱਡ ਗਈਆਂ ਤੁਹਾਡੀਆਂ। ਤੇ 350 ਜੇ 350 ਚੋਂ 300 ਵੀ ਉੱਡ ਗਈਆਂ ਤਾਂ ਵੀ ਬਹੁਮਤ ਨਹੀਂ ਹੈ ਕੋਲ। ਹਾਂਜੀ, ਹੁਣ ਇਹ ਰਿਪੋਰਟ ਕੀ ਆ, ਅਸਲ 'ਚ ਭਾਰਤੀ ਜਨਤਾ ਪਾਰਟੀ ਨੇ ਨਾ ਪਿਛਲੀਆਂ ਚੋਣਾਂ ਦੇ ਦੌਰਾਨ ਵੀ ਕੁਝ ਸੰਵੇਦਨਸ਼ੀਲ ਸੀਟਾਂ ਕੱਢੀਆਂ ਸੀਗੀਆਂ। ਠੀਕ ਹੈ। ਕਿ ਜਿੱਥੇ ਮਤਲਬ ਮਾਹੌਲ ਤਣਾਅ ਵਾਲਾ ਜਾਂ ਆਮੋ ਸਾਹਮਣਾ ਟਕਰਾਅ ਜਾਂ ਕੁਝ ਫਸਮਾ ਕੰਮ, ਉਹ ਸੀਟਾਂ ਦੀ ਗਿਣਤੀ ਉਹਨਾਂ ਦੀ 140 ਦੇ ਕਰੀਬ ਸੀ, 144 ਸੀਟਾਂ ਸੀ ਲਗਭਗ। ਤੇ ਇਸ ਵਾਰ ਉਹਨਾਂ ਕੋਲ ਉਲਟੀ ਇਹ ਗਿਣਤੀ ਵੱਧ ਕੇ 170 ਦੀ ਆ ਗਈ ਜੀ, ਕਿ ਜਿਹੜੀਆਂ ਹੁਣ ਸੰਵੇਦਨਸ਼ੀਲ ਸੀਟਾਂ ਨੇ ਉਹ 144 ਤੋਂ ਵੱਧ ਕੇ 170 ਹੋ ਗਈਆਂ ਜੀ। ਪਰ ਇਹ ਸੰਵੇਦਨਸ਼ੀਲ ਸੀਟਾਂ ਤਾਂ ਉਹ ਨੇ ਕਿ ਜਿੱਥੇ ਲਗਭਗ ਦੋ ਧਿਰਾਂ ਜਿਨ੍ਹਾਂ 'ਚ ਤੁਸੀਂ ਟਕਰਾਅ ਪੈਦਾ ਕਰ ਚੁੱਕੇ ਹੋ, ਰਾਜਨੀਤਿਕ ਤੌਰ ਤੇ ਬਖੇੜਾ ਖੜਾ ਕਰ ਚੁੱਕੇ ਹੋ। ਮਤਲਬ ਦਿੱਲੀ ਦੇ ਵਿੱਚ ਇੱਕ ਪੁਲਿਸ ਵਾਲੇ ਨੂੰ ਇੱਕ ਮੁੰਡਾ ਚਾਕੂ ਮਾਰਦਾ, ਹਾਂਜੀ, ਤੇ ਉਹ ਮੁੰਡਾ ਚਾਕੂ ਨਾਲ ਮਤਲਬ ਕਿ ਉਹਦਾ ਕਤਲ ਕਰ ਦਿੰਦਾ, ਪੁਲਿਸ ਵਾਲਾ ਮਰ ਜਾਂਦਾ। ਤੇ ਸਾਰੇ ਸਾਡੇ ਖੌਤੀ ਮੀਡੀਆ ਦਾ ਜ਼ੋਰ ਇਸ ਗੱਲ ਤੇ ਲੱਗਿਆ ਰਿਹਾ ਕਿ ਉਹ ਮੁੰਡਾ ਤਾਂ ਮੁਸਲਮਾਨ ਹੈ। ਜੀ ਬਿਲਕੁਲ। ਮਤਲਬ ਇੱਕ ਲੁਟੇਰੇ ਨੇ, ਇੱਕ ਗੁੰਡੇ ਨੇ ਇੱਕ ਬੰਦੇ ਨੂੰ ਚਾਕੂ ਮਾਰਿਆ, ਉਹ ਖਬਰ ਨਹੀਂ ਜੀ, ਉਹਨੂੰ ਐ ਬਣਾ ਕੇ, ਤੇ ਬਾਅਦ 'ਚ ਉਹਨਾਂ ਦਾ ਟੱਬਰ ਰੋ ਰਿਹਾ ਕਿ ਨਹੀਂ ਜੀ ਅਸੀਂ ਤਾਂ ਹਿੰਦੂ ਆ ਜੀ ਬਿਲਕੁਲ, ਤੇ ਅਸੀਂ ਮੁਸਲਮਾਨ ਹੈ ਹੀ ਨਹੀਂ ਗੇ। ਮਤਲਬ ਅਸੀਂ ਹਰ ਗੱਲ ਨੂੰ ਕਿਵੇਂ ਧਰਮ ਨਾਲ ਜੋੜਦੇ ਹਾਂ, ਤੇ ਇਹੀ ਜਿਹੀਆਂ ਫਿਰ ਜਿੱਥੇ ਇਹੋ ਜਿਹੇ ਪੇਚ ਫਸਦੇ ਨੇ ਤੇ ਉੱਥੇ ਵਾਲੀਆਂ ਉਹ 144 ਤੋਂ ਵੱਧ ਕੇ 170 ਸੀਟਾਂ ਹੋ ਗਈਆਂ। ਹੁਣ ਬੀਜੇਪੀ ਨੂੰ ਇਹਨਾਂ 170 ਸੀਟਾਂ ਦਾ ਫਿਕਰ ਹੈਗਾ ਹੀ ਹੈਗਾ ਸੀ, ਪਰ ਬੀਜੇਪੀ ਨੇ ਜਦੋਂ ਆਪਣੇ ਹਵਾਲੇ ਨਾਲ ਇਹ ਸਰਵੇ ਸ਼ੁਰੂ ਕਰਾਇਆ ਜੀ ਕਿ ਕੀ 170 ਸੀਟਾਂ ਹੀ ਫਸਣਗੀਆਂ, ਜ਼ਿਆਦਾ ਤਾਂ ਨਹੀਂ ਨਾ, ਫਿਰ ਤਾਂ ਕੋਈ ਚੱਕਰ ਨਹੀਂ, ਆਪਾਂ ਇਹਨਾਂ ਚੋਂ ਵੀ ਕੁਝ ਤਾਂ ਲੈ ਕੇ ਜਾਵਾਂਗੇ ਨਾ ਜੀ। ਪਰ ਉਹ ਜਦੋਂ ਇਹ ਸਰਵੇ ਕਰਨ ਤੁਰੇ ਤਾਂ ਉਹਨਾਂ ਕੋਲ ਇੱਕ ਥੱਲੇ ਤੋਂ ਹੋਰ ਰਿਪੋਰਟ ਨਵੀਂ ਨਿਕਲ ਕੇ ਆਈ ਪ੍ਰਵੀਨ ਜੀ। ਠੀਕ ਹੈ। ਉਹ ਰਿਪੋਰਟ ਇਹ ਨਿਕਲ ਕੇ ਆਈ ਕਿ ਇਸ ਵਾਰ ਹੇਠਲੇ ਪੱਧਰ ਤੇ ਸਥਾਨਕ ਪਾਰਟੀਆਂ ਦੇ ਸੰਗਠਨ ਆਪਣੇ ਹਾਈ ਕਮਾਨ ਨੂੰ ਸੁਨੇਹੇ ਭੇਜ ਰਹੇ ਨੇ ਕਿ ਜੀ ਸਾਂਝਾ ਉਮੀਦਵਾਰ ਦਿਓ ਜੇ ਬੀਜੇਪੀ ਨੂੰ ਹਰਾਉਣਾ। ਠੀਕ ਹੈ। ਮਤਲਬ ਛੋਟੇ-ਛੋਟੇ ਦਲ ਸੂਬਿਆਂ ਦੇ ਵਿਰੋਧੀ ਦਲ, ਜਾਂ ਤੁਸੀਂ ਇਹ ਕਹਿ ਲਓ ਕਿ ਕਾਂਗਰਸ ਵਿੱਚ ਮਿਲਾ ਕੇ,
ਜੀ, ਜੀ। ਉੱਥੋਂ ਦੀਆਂ 2-3 ਲੋਕਲ ਪਾਰਟੀਆਂ ਹਰੇਕ ਸੂਬਿਆਂ ਦੇ ਵਿੱਚ ਜਿੱਥੇ-ਜਿੱਥੇ ਲੋਕ ਸਭਾ ਸੀਟਾਂ ਦੀਆਂ ਮਤਲਬ ਹਲਕਾ ਇੰਚਾਰਜ ਨੇ ਕੁਝ ਲੋਕ ਆਪਣੀ ਪਾਰਟੀਆਂ ਦੇ, ਉਹਨਾਂ ਨੇ ਹਾਂਜੀ। ਆਪਣੇ ਪੱਧਰ ਤੇ ਮੀਟਿੰਗਾਂ ਦਾ ਦੌਰ ਕੀਤਾ। ਉਹਨਾਂ ਨੇ ਹੂੰ, ਆਪਣੇ ਪੱਧਰ ਤੇ ਹਾਈ ਕਮਾਂਡ ਨੂੰ ਲਿਖਣਾ ਸ਼ੁਰੂ ਕੀਤਾ ਕਿ ਜੀ ਆਹ ਪਾਰਟੀਆਂ ਜੇਕਰ ਮਿਲ ਕੇ ਇੱਥੇ ਲੜਨ ਤਾਂ ਤੁਸੀਂ ਭਾਜਪਾ ਨੂੰ ਹਰਾ ਸਕਦੇ ਹੋ। ਠੀਕ ਹੈ। ਇਹ ਰਿਪੋਰਟਾਂ ਜਦੋਂ ਬੀਜੇਪੀ ਦੇ ਸਰਵੇ ਵਾਲਿਆਂ ਨੂੰ ਪਤਾ ਲੱਗੀ ਤਾਂ ਉਹਨਾਂ ਦੇ ਹੱਥ ਪੈਰ ਫੁੱਲ ਗਏ ਜੀ। ਔਰ ਜਦੋਂ ਉਹਨਾਂ ਨੇ ਇਹੋ ਜਿਹਾ ਪਤਾ ਕੀਤਾ ਤਾਂ ਕਹਿੰਦੇ ਜੀ 350 ਸੀਟਾਂ ਅਜਿਹੀਆਂ ਹੋ ਸਕਦੀਆਂ ਜਿੱਥੇ ਲੋਕ ਸਾਂਝਾ ਉਮੀਦਵਾਰ ਚਾਹੁੰਦੇ ਨੇ ਬੀਜੇਪੀ ਦੇ ਉਮੀਦਵਾਰ ਦੇ ਖਿਲਾਫ। ਜੀ। ਜੇ 350 ਦੇ ਵਿੱਚੋਂ 300 ਸੀਟਾਂ ਤੇ ਵੀ ਅਜਿਹਾ ਕੁਝ ਹੋ ਗਿਆ ਹੂੰ, ਹੂੰ। ਤਾਂ ਫਿਰ ਬੀਜੇਪੀ ਲਈ 2024 ਦਾ ਤਖਤ ਮੋਦੀ ਦੇ ਲਈ ਮੁੜ ਵਾਪਸੀ ਆਸਾਨ ਨਹੀਂ ਆ। ਜੀ। ਸੋ ਫਿਰ ਇਹਦੀ ਤੋੜ ਦੇ ਲਈ ਜਦੋਂ ਇਹ ਸੁਨੇਹਾ ਪਹੁੰਚ ਗਿਆ ਕਿ 350 ਸੀਟ ਤੁਹਾਡੀ ਜਾ ਸਕਦੀ ਆ, ਹਾਂਜੀ। ਫਿਰ ਇਹਦੇ ਤੋੜ ਦੇ ਲਈ ਜੀ ਫਾਰਮੂਲਾ ਕੱਢਿਆ ਮੋਦੀ ਜੀ ਨੇ। ਠੀਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਪਣੇ ਸਾਰੇ ਮੰਤਰਾਲਿਆਂ ਨੂੰ ਕਹਿੰਦੇ ਚਿੱਠੀਆਂ ਕਰਤੀਆਂ ਹੂੰ। ਕਿ ਜਿੰਨੀਆਂ ਵੀ ਅਸੀਂ ਲੋਕ ਹਿੱਤੀ ਯੋਜਨਾਵਾਂ ਚਲਾਈਆਂ, ਆਟਾ ਦਾਲ ਵਾਲੀ ਹੈ, ਚੌਲ ਵਾਲੀ ਹੈ, ਜੀ, ਖੰਡ ਜੀ। ਦੇਣ ਵਾਲੀ ਹੈ, ਜਿੰਨੀਆਂ ਇਹ ਸਕੀਮਾਂ ਚਲਾਈਆਂ ਨੇ ਉਹ ਸਕੀਮਾਂ ਦੇ ਲਾਭਪਾਤਰੀਆਂ ਦੀ ਸਾਨੂੰ ਸੂਚੀ ਦਿੱਤੀ ਜਾਵੇ ਤੇ ਉਹ ਸੂਚੀ ਤੇ ਪਲੱਸ ਇਸ ਵਾਰ ਬਜ਼ੁਰਗਾਂ ਨਾਲ ਤਾਲਮੇਲ ਬਣਾਉਣ ਦੀ ਸਕੀਮ ਜੀ, ਜੀ। ਕਿ ਹਾਂ ਜਿਹੜਾ ਬਜ਼ੁਰਗ ਇਕੱਲਾ ਰਹਿੰਦਾ ਹੈ ਉਹਦੇ ਘਰੇ ਵਰਕਰ ਰੋਜ਼ ਆਊਗਾ ਸਾਡਾ 4 ਮੈਂਬਰੀ ਟੀਮ 3 ਮੈਂਬਰੀ ਟੀਮ ਰੋਜ਼ ਆਊਗੀ। ਠੀਕ ਉਸ ਹੈ। ਦਾ ਕੰਮ ਬੈਂਕ ਤੋਂ ਕਰਾਉਣਾ ਹੈ, ਹਸਪਤਾਲ ਤੋਂ ਕਰਾਉਣਾ ਹੈ, ਉਹਦਾ ਟੈਸਟ ਕਰਾਉਣਾ ਹੈ, ਉਹਦੀ ਚੈੱਕ ਕਰਾਉਣੀ ਹੈ, ਚੈੱਕ ਬੁੱਕ ਲਿਆ ਕੇ ਦੇਣੀ ਹੈ, ਉਹ ਨਾਲ ਲੈ ਕੇ ਜਾਣਾ, ਲੈ ਕੇ ਆਉਣਾ, ਉਹਨੂੰ ਛੱਡਣਾ। ਇਹ ਇੱਕ ਵੱਖਰਾ ਤਰ੍ਹਾਂ ਦਾ ਟੀਮ ਲਾਈ ਹੈ ਤੇ ਜਿੰਨੇ ਲੋਕਾਂ ਨੂੰ ਅਸੀਂ ਸਕੀਮ ਦੇ ਤਹਿਤ ਦਿੱਤਾ ਉਨਿਆਂ ਤੱਕ ਸਾਡੀ ਪ੍ਰਚਾਰ ਟੀਮ ਸਿੱਧੀ ਸੰਪਰਕ ਕਰੂਗੀ ਕਿ ਮੋਦੀ ਜੀ ਨੇ ਤੁਹਾਡੇ ਲਈ ਆ ਕੀਤਾ, ਮੋਦੀ ਨੇ ਤੁਹਾਡੇ ਲਈ ਆ ਕੀਤਾ। ਉਸ ਦਾਇਰੇ ਦੇ ਵਿੱਚ ਘੱਟ ਗਿਣਤੀ ਭਾਈਚਾਰਾ, ਮੁਸਲਿਮ ਭਾਈਚਾਰਾ ਵੀ ਖਾਸਾ ਕਵਰ ਹੁੰਦਾ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਬੀਜੇਪੀ ਦੀ ਵੋਟ 'ਚ ਬਦਲਣ ਦੀ ਵੀ ਤਿਆਰੀ ਹੈ। ਤੇ ਜਿਹੜਾ ਆਰਥਿਕ ਤੌਰ ਤੇ ਗਰੀਬ ਹਿੰਦੂ ਹੈ ਜਾਂ ਹੋਰ ਭਾਈਚਾਰਾ ਹੈ ਉਹਨਾਂ ਨੂੰ ਵੀ ਇਸ ਤਰ੍ਹਾਂ ਲਿਆਉਣ ਦੀ ਲੋੜ ਹੈ ਕਿ ਦੇਖੋ ਜੀ ਤੁਹਾਡੀ ਮਦਦ ਤਾਂ ਮੋਦੀ ਜੀ ਉਹ ਕਰਦੇ ਆ ਨਾ। ਜੀ, 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 ਜੀ। ਬਿਲਕੁਲ ਸੋ ਸਹੀ। ਉਹ ਅੰਕੜਿਆਂ ਦੇ ਹਵਾਲੇ ਨਾਲ ਉਹਨੇ 350 ਸੀਟ ਜਿਹੜੀ ਖਤਰਾ ਖੜੀ ਹੋ ਗਈ ਬੀਜੇਪੀ ਲਈ ਉਹਦਾ ਤੋੜ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੰਮ ਵੱਡੇ ਪੱਧਰ ਤੇ ਚੱਲ ਰਿਹਾ। ਸਰਕਾਰੀ ਰਿਪੋਰਟਾਂ ਨੂੰ ਭਾਜਪਾ ਆਪਣੀ ਚੋਣ ਪ੍ਰਚਾਰ ਲਈ ਵਰਤ ਰਹੀ ਹੈ। ਇਹ ਵੀ ਸੰਵਿਧਾਨ ਦੀ ਉਲੰਘਣਾ ਹੈ। ਪਿਛਲੇ ਦਿਨੀ ਜਿਵੇਂ ਗੱਲ ਹੋ ਰਹੀ ਸੀ ਕਿ ਪੰਜਾਬ ਦੀਆਂ ਫਾਈਲਾਂ ਕੇਂਦਰ ਵਾਲੇ ਕਿਵੇਂ ਦੇਖ ਲੈਂਦੇ ਨੇ, ਦਿੱਲੀ ਵਾਲਾ ਹਾਈ ਕਮਾਂਡ ਬੈਠ ਕੇ ਇੱਥੇ ਕਿਵੇਂ ਦੇਖ ਲੈਂਦਾ ਹੈ, ਇਹ ਹਾਂਜੀ, ਸੰਵਿਧਾਨ ਹਾਂਜੀ। ਦੀ ਉਲੰਘਣਾ। ਤਾਂ ਆ ਵੀ ਸੰਵਿਧਾਨ ਦੀ ਉਲੰਘਣਾ ਹੈ ਕਿ ਤੁਸੀਂ ਆਪਣੀਆਂ ਸਰਕਾਰੀ ਯੋਜਨਾਵਾਂ ਨੂੰ ਪ੍ਰਚਾਰ ਲਈ ਵਰਤੋਂ, ਆਪਣੀ ਪਾਰਟੀ ਦੇ ਉਹਦੇ ਲਈ ਵਰਤੋਂ ਤੇ ਉਹਦੇ ਲਈ ਜੀ। ਕਾਪੀਆਂ ਉਪਲਬਧ ਕਰੋ। ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਕਿ ਕਿਉਂ ਇਹ ਚੀਜ਼ਾਂ ਲੀਕ ਹੁੰਦੀਆਂ ਨੇ। ਜਿਹੜੀਆਂ ਕੇਂਦਰੀ ਸਕੀਮਾਂ ਚੱਲ ਰਹੀਆਂ ਨੇ ਸ਼ਰਮਾ ਜੀ, ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਜੇਬ 'ਚ ਥੋੜ੍ਹਾ ਚੱਲ ਰਹੀਆਂ। ਖਜ਼ਾਨਾ ਭਾਰਤ ਦਾ, ਭਾਰਤ ਸਰਕਾਰ ਹੈ ਇਸ ਵੇਲੇ ਮੋਦੀ ਸਾਹਿਬ ਦੀ। ਤੇ ਸਰਕਾਰ ਕਿਹਦੀ ਹੈ? ਸਰਕਾਰ ਤਾਂ ਲੋਕਾਂ ਦੀ ਹੈ ਨਾ। ਬਿਲਕੁਲ। ਤੇ ਜਦੋਂ ਇਹਨਾਂ ਨੇ 2014 ਦੇ ਵਿੱਚ ਫਤਵਾ ਦਿੱਤਾ ਸੀ ਸ਼ਰਮਾ ਜੀ, ਉਦੋਂ ਪਹਿਲਾਂ ਇਹਨਾਂ ਦੇ ਕਿਹੜੇ ਵਰਕਰ ਜਾਂਦੇ ਸੀ ਲੋਕਾਂ ਦੇ ਘਰਾਂ ਦੇ ਵਿੱਚ? UPA 2 ਨੇ ਜਿਹੜਾ ਭੱਠਾ ਬਿਠਾਇਆ ਸੀ ਮੁਲਕ ਦਾ, ਬਿਲਕੁਲ। ਕਰਪਸ਼ਨ ਕਰ ਕਰਕੇ 2G ਸਕੈਮ, ਕਦੇ ਕਾਮਨਵੈਲਥ ਸਕੈਮ, ਕਦੇ ਕੋਲ ਸਕੈਮ, ਕਦੇ ਕਿਹੜਾ ਸਕੈਮ। ਇਹ ਰਾਜਾ ਕਣੀਮੋਝੀ ਦੇਖ ਲਓ ਤੁਸੀਂ, ਦੱਖਣ ਦੇ ਚਿਹਰੇ ਆ, ਬਿਲਕੁਲ। ਦੱਖਣ ਦੀ ਸਿਆਸਤ ਦੇ। ਤੇ ਪਿੰਡਾਂ ਦੀਆਂ ਸੱਥਾਂ 'ਚ ਇਹ ਰਾਜਾ ਕਣੀਮੋਝੀ ਤੇ ਆ ਦਿੱਲੀ ਦੇ ਕਾਮਨਵੈਲਥ ਵਾਲਾ ਜਿਹੜਾ ਸ਼ਰਮਾ ਉਹਨਾਂ ਦਾ ਸੀਗਾ ਕਾਂਗਰਸ ਦਾ, ਮੈਂ ਨਾਂ ਵਿਸਰ ਗਿਆ ਮੈਨੂੰ ਇਹਦਾ। ਇਹਨਾਂ ਦੇ ਚਰਚੇ ਆਮ ਹੀ ਲੋਕ ਜਾਣਨ ਲੱਗ ਪਏ ਸੀ ਇਹਨਾਂ ਨੂੰ। ਬਿਲਕੁਲ। ਉਧਰੋਂ ਸਿਮਰਤੀ ਇਰਾਨੀ ਤੇ ਸੁਸ਼ਮਾ ਸਵਰਾਜ ਉਦੋਂ ਸਿਲੰਡਰ ਵਾਹਵਾ ਚੱਕਦੀਆਂ ਹੁੰਦੀਆਂ ਸੀ। ਇਹਨਾਂ ਦੇ ਨਾਂ ਵੀ ਰਟ ਗਏ ਸੀ ਲੋਕਾਂ ਨੂੰ। ਚਲੋ ਅੱਜ ਤਾਂ ਭੁੱਲ ਗਏ, ਤੁਹਾਨੂੰ ਪਤਾ ਉਦੋਂ 400 ਦਾ ਸੀਗਾ, ਅੱਜ 1000 ਦਾ, ਅੱਜ ਫਿਰ ਵੀ ਯਾਦ ਆ। ਹੁਣ ਨਹੀਂ ਯਾਦ ਆਉਂਦਾ ਇਹਨਾਂ ਨੂੰ। ਹਾਂਜੀ, ਹੁਣ ਕਹਿੰਦੇ ਤਰੱਕੀ ਹੋ ਰਹੀ ਹੈ। ਹਾਂ, ਹੁਣ ਵਿਕਾਸ ਹੋ ਜੀ, ਰਿਹਾ। ਜੀ। ਜਾਂਦੇ ਸ਼ਰਮਾ ਜੀ ਗੱਲ ਕਰ ਲਈਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ। ਇੱਥੋਂ ਆਵਾਜ਼ ਉੱਠੀ ਹੈ ਵੀ ਅਸੀਂ ਭਾਰਤ ਨਾਲ ਜਾਣਾ, ਤੇ ਜਿਹੜੇ ਭਾਰਤ ਦੇ ਨਾਲ ਹੈ ਉਹ ਕਹਿੰਦੇ ਹਾਂ ਸਾਡੀ ਧਾਰਾ 370 ਕਾਹਤੋਂ ਤੋੜੀ ਹੈ, ਕੇਰਾਂ ਸਾਡੇ ਨਾਲ ਤਾਂ ਰਾਇ ਕਰ ਲਓ ਵੀ ਅਸੀਂ ਕਿਹੋ ਜਿਹੇ ਹਾਲਾਤ 'ਚ ਰਹਿੰਦੇ ਹਾਂ। ਬਿਲਕੁਲ ਪ੍ਰਵੀਨ ਜੀ, ਇਹ ਦੋਵੇਂ ਪਾਸੇ ਸਥਿਤੀ ਬਾਰਡਰ ਤੇ ਬਹੁਤ ਤਣਾਅ ਵਾਲੀ ਹੈ। ਜੀ, ਜੀ। ਅਸਲ ਦੇ ਵਿੱਚ ਸਰਹੱਦੀ ਖੇਤਰ ਦੇ ਲੋਕਾਂ ਨੂੰ ਤਾਂ ਸਰਕਾਰਾਂ ਲੋਕ ਹੀ ਨਹੀਂ ਸਮਝਦੀਆਂ ਤੇ ਜੀ। ਉਹਦਾ ਨਤੀਜਾ ਕਿ ਉਹ ਬਹੁਤ ਮੁਸ਼ਕਲਾਂ ਚੋਂ ਲੰਘਦੇ ਨੇ। ਪਰ ਇਹ ਖਬਰ ਮਤਲਬ ਕਿ ਪਾਕਿਸਤਾਨ ਦੇ ਲਈ ਵੱਡੇ ਝਟਕੇ ਵਰਗੀ ਹੈ। ਜੀ। ਸੁਰਿੰਦਰ ਕੋਛੜ ਹੋਰਾਂ ਦੀ ਰਿਪੋਰਟ ਹੈ, ਜਿਹੜੇ ਇਸ ਮਾਮਲਿਆਂ ਦੇ ਵਿੱਚ ਬਹੁਤ ਖੋਜੀ ਪੱਤਰਕਾਰੀ ਵਜੋਂ ਜਾਣੇ ਜਾਂਦੇ ਨੇ। ਉਹ ਇੰਨਾ ਇਤਿਹਾਸ ਸਾਹਮਣੇ ਲਿਆਉਂਦੇ ਨੇ, ਇੰਨੇ ਤੱਥ ਸਾਹਮਣੇ ਲਿਆਉਂਦੇ ਨੇ। ਸੋ ਸੁਰਿੰਦਰ ਕੋਛੜ ਹੋਰਾਂ ਦੀ ਮੈਂ ਇਹ ਖਬਰ ਦੇਖ ਰਿਹਾ ਸੀਗਾ। ਉਹ ਕਹਿੰਦੇ ਕਿ ਬਕਾਇਦਾ ਤੌਰ ਤੇ ਜਿਹੜਾ ਭਾਰਤ ਦੇ ਨਾਲ ਲੱਗਦਾ ਕਸ਼ਮੀਰ ਹੈ, ਜਿਹੜਾ ਉਹਨਾਂ ਦੇ ਕਬਜ਼ੇ ਹੇਠ ਹੈ, ਪਾਕਿਸਤਾਨ ਦੇ ਕਬਜ਼ੇ ਹੇਠ ਵਾਲਾ ਜਿਹੜਾ ਕਸ਼ਮੀਰ ਹੈ, ਉਸ ਖੇਤਰ ਦੇ ਲੋਕਾਂ ਦੇ ਵਿੱਚ ਇੱਕ ਆਵਾਜ਼ ਉੱਠ ਰਹੀ ਹੈ ਤੇ ਉਹ ਪਿਛਲੇ 12-13 ਦਿਨਾਂ ਤੋਂ ਹੜਤਾਲ ਤੇ ਬੈਠੇ ਨੇ ਪ੍ਰਵੀਨ ਜੀ।
ਉਹ ਵੱਡਾ ਇਕੱਠ ਠੀਕ ਹੈ। ਕਰਕੇ ਬੈਠੇ ਨੇ। ਪਿਛਲੇ 12 ਦਿਨਾਂ ਤੋਂ ਰੋਸ ਪ੍ਰਦਰਸ਼ਨ ਜਾਰੀ ਨੇ ਕਿ ਅਸੀਂ ਨਹੀਂ ਰਹਿਣਾ ਭਾਈ ਤੁਹਾਡੇ ਨਾਲ, ਅਸੀਂ ਤੁਹਾਨੂੰ ਤਾਂ ਭਾਰਤ ਕਨੀ ਭੇਜ ਦਿਓ, ਅਸੀਂ ਤਾਂ ਇਹ ਆਪਣਾ ਹਮ, ਇਲਾਕਾ ਭਾਰਤ ਨਾਲ ਜੋੜਨਾ। ਕਾਰਨ ਜੀ ਕਾਰਨ ਉਹਦੇ ਪਿੱਛੇ ਕਾਰਨ ਇਹੀ ਖੜਾ ਕਿ ਉਹਨਾਂ ਦੇ ਇਲਾਕੇ ਦੀ ਹੋਂਦ ਨੂੰ ਖਤਰਾ ਪੈਦਾ ਕਰ ਦਿੱਤਾ। ਜਿਵੇਂ ਉਰੇ ਕਸ਼ਮੀਰ ਦੇ ਲੋਕ ਫਿਕਰਮੰਦ ਨੇ ਕਿ ਜ਼ਮੀਨਾਂ ਬਾਹਰਲਿਆਂ ਨੂੰ ਦੇਣ ਦੇ ਹਵਾਲੇ ਨਾਲ ਉਹਨਾਂ ਦੀ ਦਖਲਅੰਦਾਜ਼ੀ ਵੱਧ ਜੂਗੀ, ਉਹਨਾਂ ਦੀ ਐਂਟਰੀ ਵੱਧ ਜੂਗੀ ਤੇ ਸਾਡੀ ਹਾਂਜੀ ਉਰੇ ਸਥਾਨਕ ਲੋਕਾਂ ਦੀ ਗਿਣਤੀ ਘਟ ਜੂਗੀ। ਬੇਸ਼ੱਕ ਉਰੇ ਵੀ ਮਤਲਬ ਵਾਰਦਾਤਾਂ ਲਗਾਤਾਰ ਹੁੰਦੀਆਂ ਨੇ, ਉਹਨਾਂ ਨੂੰ ਨੱਥ ਪਾਉਣ ਦੀ ਗੱਲ ਵੀ ਲਗਾਤਾਰ ਹੁੰਦੀ ਹੈ, ਪਰ ਹਾਂਜੀ ਸਵਾਲ ਇਹ ਹੈ ਕਿ ਧਾਰਾ 370 ਹਟਾਉਣ ਤੋਂ ਬਾਅਦ ਦੋ ਟੁਕੜੇ ਕਰਨ ਤੋਂ ਬਾਅਦ ਵੀ ਜੰਮੂ ਕਸ਼ਮੀਰ ਦੇ ਵਿੱਚ ਫਿਰ ਅਮਨ ਕਿਉਂ ਨਹੀਂ ਆਇਆ? ਹੂੰ ਸੋ ਇਹ ਸਵਾਲ ਇੱਧਰ ਵੀ ਖੜਾ। ਤੇ ਪਰ ਉਧਰ ਹੁਣ ਜਿਹੜੀ ਸਥਿਤੀ ਬਣੀ ਆ ਉਹ ਇਸ ਤਰ੍ਹਾਂ ਦੀ ਬਣੀ ਆ ਕਿ ਉੱਥੇ ਦੇ ਲੋਕ, ਖਾਸ ਕਰਕੇ ਗਿਲਗਿਤ ਤੇ ਬਾਲਟਿਸਤਾਨ ਦੇ ਲੋਕ ਪਿਛਲੇ 12 ਦਿਨਾਂ ਤੋਂ ਧਰਨਾ ਲਾ ਕੇ ਪਾਕਿਸਤਾਨੀ ਫੌਜ ਦੇ ਉੱਤੇ ਰੋਸ ਮੁਜ਼ਾਹਰਾ ਕਰ ਰਹੇ ਨੇ, ਪਾਕਿਸਤਾਨ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕਰ ਰਹੇ ਨੇ ਕਿ ਪਾਕਿਸਤਾਨੀ ਸਰਕਾਰ ਤੇ ਪਾਕਿਸਤਾਨੀ ਫੌਜ ਹੂੰ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਜਬਰੀ ਸਾਡੀਆਂ ਜ਼ਮੀਨਾਂ ਤੇ, ਸਾਡੇ ਘਰਾਂ ਤੇ, ਸਾਡੇ ਟਿਕਾਣਿਆਂ ਤੇ ਕਬਜ਼ਾ ਕਰਾ ਰਹੇ ਨੇ ਤੇ ਉਹਨਾਂ ਜੀ ਦੇ ਜੀ ਨਾਲ ਸੁਰੱਖਿਆ ਗਾਰਡ ਦਿੱਤੇ ਗਏ ਨੇ, ਉਹ ਤਾਇਨਾਤ ਕਰ ਦਿੱਤੇ ਗਏ ਨੇ ਕਿ ਤੁਸੀਂ ਕਬਜ਼ੇ ਕਰੋ ਤਾਂ ਕਿ ਸਾਡਾ ਮੁਹਾਂਦਰਾ ਬਦਲ ਜਾਵੇ, ਸਾਡੇ ਉਰੇ ਦੀ ਸਥਾਨਕ ਮਤਲਬ ਕਿ ਰੂਪਰੇਖਾ ਬਦਲ ਜਾਵੇ। ਉਹ ਜੀ ਇਸ ਲਈ ਉਹਨਾਂ ਨੂੰ ਧੱਕੇ ਨਾਲ ਸਾਡੇ 'ਚ ਧੱਕਿਆ ਜਾ ਰਿਹਾ ਤੇ ਸਾਨੂੰ ਇਹ ਮਨਜ਼ੂਰ ਨਹੀਂ। ਤੇ ਉਹ ਧਰਨਾ ਲਾ ਕੇ ਬਹਿ ਗਏ ਤੇ ਉਹਨਾਂ ਨੇ ਮੰਗ ਕੀਤੀ ਹੈ ਜੀ, ਕਹਿੰਦੇ ਕਿ ਉਹ ਨਾਅਰੇ ਲਾ ਰਹੇ ਨੇ, ਆਰ ਜੀ ਪਾਰ ਜੋੜ ਦਿਓ, ਕਾਰਗਲ ਰੋਡ ਖੋਲ ਦਿਓ। ਠੀਕ ਹੈ। ਉਹੀ ਨਾਰਾ ਦੇ ਰਹੇ ਨੇ ਕਿ ਆਰ ਪਾਰ ਜੋੜ ਦਿਓ, ਕਾਰਗਲ ਰਾਹ ਖੋਲ ਦਿਓ, ਕਿ ਕਾਰਗਲ ਦੇ ਖੇਤਰ ਦੇ ਵਿੱਚੋਂ ਜਿਹੜਾ ਲਦਾਖ ਵਾਲਾ ਖੇਤਰ ਹੈ ਉਹਦੇ ਨਾਲ ਸਾਨੂੰ ਜੋੜਿਆ ਜਾਵੇ, ਅਸੀਂ ਨਹੀਂ ਰਹਿਣਾ ਤੁਹਾਡੇ ਨਾਲ। ਇੱਕ ਤਰ੍ਹਾਂ ਦੀ ਨਵੀਂ ਲੜਾਈ ਮਤਲਬ ਪਾਕਿਸਤਾਨ 'ਚ ਸ਼ੁਰੂ ਹੋਈ ਹੈ ਕਿ ਉੱਥੇ ਦੇ ਲੋਕ, ਕਿਉਂਕਿ ਉਹਨਾਂ ਨੂੰ ਸਹੂਲਤਾਂ ਪਹਿਲਾਂ ਹੀ ਨਹੀਂ ਮਿਲਦੀਆਂ, ਹੂੰ ਆਟੇ ਦਾਲ ਤੋਂ ਔਖੇ ਨੇ, ਤੇ ਹੂੰ ਹੁਣ ਉਹਨਾਂ ਦੇ ਇਲਾਕਿਆਂ ਦੇ ਵਿੱਚ, ਉਹਨਾਂ ਦੀ ਜ਼ਮੀਨਾਂ ਦੇ ਵਿੱਚ ਜੇਕਰ ਬਾਹਰਲੀ ਲੋਕਾਂ ਨੂੰ ਲਿਆ ਕੇ ਦਖਲ ਦਿੱਤਾ ਜਾਂਦਾ, ਉਹਨਾਂ ਨੂੰ ਕਬਜ਼ਾ ਦਿੱਤਾ ਜਾਂਦਾ ਤਾਂ ਉਹਦੀ ਬਣਤਰ ਰੂਪਰੇਖਾ ਵਿਗੜਦੀ ਹੈ ਤੇ ਉਹਦੇ ਨਾਲ ਮਾਹੌਲ ਤਣਾਅ ਵਾਲਾ ਬਣ ਰਿਹਾ। ਤੇ ਇਸ ਸਥਿਤੀ ਦੇ ਵਿੱਚ ਉੱਥੇ ਦੇ ਲੋਕ ਸੜਕਾਂ ਤੇ ਆ ਗਏ ਨੇ, ਬਾਹਰ ਮੈਦਾਨਾਂ 'ਚ ਆ ਗਏ ਨੇ ਤੇ ਕਹਿੰਦੇ ਪਿਛਲੇ 12 ਦਿਨਾਂ ਤੋਂ ਪ੍ਰਦਰਸ਼ਨ ਜਾਰੀ ਹੈ। ਇਹ ਸੁਰਿੰਦਰ ਕੋਛੜੋਲੇ ਦੀ ਰਿਪੋਰਟ ਕਹਿੰਦੀ ਹੈ। ਅਸਲ ਦੇ ਵਿੱਚ ਸ਼ਰਮਾ ਜੀ, ਜਦੋਂ ਕਿਸੇ ਦੇਸ਼ ਦੇ ਲੋਕਾਂ ਦੇ ਉਸ ਦੇਸ਼ ਦੀ ਸਰਕਾਰ ਦੇ ਨਾਲ ਵਖਰੇਵੇਂ ਹੁੰਦੇ ਨੇ ਤਾਂ ਉਹਨਾਂ ਦੇ ਕਈ ਕਾਰਨ ਹੁੰਦੇ ਨੇ, ਵੱਡੇ ਕਾਰਨ ਹੁੰਦੇ ਨੇ। ਪਾਕਿਸਤਾਨ ਦੇ ਸਿਆਸੀ ਹਾਲਾਤ, ਉੱਥੋਂ ਦੇ ਸਮਾਜਿਕ ਹਾਲਾਤ ਕੁਛ ਇਹੋ ਜਿਹੇ ਨੇ ਕਿ ਲੋਕਾਂ ਦਾ ਉਹਨਾਂ ਨੂੰ ਲੈ ਕੇ ਗਿਲਾ ਜ਼ਰੂਰ ਹੈ, ਲੋਕ ਰਹਿਣਾ ਨਹੀਂ ਚਾਹੁੰਦੇ। ਪਰ ਇਸ ਚੀਜ਼ ਦਾ ਹੁਣ ਇੱਧਰ ਸਿਆਸੀਕਰਨ ਹੋਊਗਾ, ਹੁਣ ਇੱਧਰ ਵਿਕਾਸ ਦਿਖਾਇਆ ਜਾਊਗਾ ਕਿ ਬਈ ਉੱਧਰ ਵੇਖੋ, ਹੁਣ ਭਾਰਤ ਦੀ ਏਡੀ ਜੈ ਜੈਕਾਰ ਆ, ਮੋਦੀ ਸਾਹਿਬ ਨੇ ਇੰਨੇ ਕੰਮ ਕਰਤੇ, ਹਾਂ, ਤਾਂ ਪਾਕਿਸਤਾਨੀ ਆਉਣਾ ਵੀ ਚਾਹੁੰਦੇ ਇੱਧਰ ਆਉਣ ਨੇ। ਨੂੰ ਫਿਰਦੇ ਆ। ਬਿਲਕੁਲ। ਜੀ ਸ਼ਰਮਾ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ। ਖਬਰਾਂ ਹੋਰ ਵੀ ਸੀਗੀਆਂ ਜਿਨ੍ਹਾਂ ਤੇ ਚਰਚਾ ਹੋ ਸਕਦੀ ਸੀ, ਤੁਹਾਡੇ ਤੋਂ ਇੱਥੇ ਹੀ ਆਗਿਆ ਲਵਾਂਗੇ। ਬਹੁਤ ਬਹੁਤ ਧੰਨਵਾਦ। ਮੁਲਾਕਾਤ ਹੋਵੇਗੀ ਸੋਮਵਾਰ ਨੂੰ। ਬਹੁਤ ਸ਼ੁਕਰੀਆ। ਜੀ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਹੁਣ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡੇ ਨਾਲ ਨਵੀਆਂ ਖਬਰਾਂ ਤੇ ਨਵੇਂ ਮਸਲੇ ਲੈ ਕੇ ਪੇਸ਼ ਹੋਵਾਂਗੇ। ਤਦ ਤੱਕ ਦੇ ਲਈ ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇੱਥੇ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।